थोड़ा जिहा मैनू काम पै गया लखे भाजी यार एक बारी ना आप मेरा वीर वे मैं इज्जत करदा तेरी बहुत पर मैनू सब तो वड्डा वा मेरा गुरु महाराज। अच्छा वीर सारी दुनिया एक साइड ते हो जे पर मैं गुरु महाराज जी का सत्कार करदा सब तो ज्यादा। ठीक है पर ਜਿਹੜੀ ਤੁਸੀਂ ਗੱਲ ਕਹੀ ਵੀ ਗੁਰੂ ਮਹਾਰਾਜ ਜੀ ਦਾ ਇੱਕ ਰਮਾਲੇ ਦੇ ਨਾਲ ਵੀ ਗੁਜ਼ਾਰਾ ਹੋ ਸਕਦਾ ਤੂੰ ਗੁਰੂ ਮਹਾਰਾਜ ਜੀ ਨੂੰ ਕਿਸ ਨਜ਼ਰੀਏ ਨਾਲ ਵੇਖਦਾ ਮੇਰਾ ਵੀਰ? मेरी एक गल पे आ गया ना मेरिया किन्नियां गल्लां ने होर किहड़ियां गल्लां तैनूं मेरियां ਉਹ ਚੰਗੀਆਂ ਲੱਗੀਆਂ ਜਾਂ ਮੇਰਾ ਮੈਂ ਹਰ ਇੱਕ ਗੱਲ ਤੇ ਆਉਂਗਾ। ਤਿੰਨ ਕੁਐਸਚਨ ਕੀਤੇ ਤੂੰ ਸਿੱਖੀ ਦੇ ਕਨਸੈਪਟ ਤੇ। ਹਾਂ ਪਹਿਲਾ ਤੂੰ ਕੀਤਾ ਬੀਬੀਆਂ ਦੇ ਕੀਰਤਨ ਦਾ। ਹਾਂ ਠੀਕ ਆ ਦੂਸਰਾ ਕਨਸੈਪਟ ਕੀਤਾ ਤੂੰ ਗੁਰੂ ਘਰ ਜਿਹੜੇ ਦੁੱਧ ਨਾਲ ਧੋਤੇ ਜਾਂਦੇ ਆ। ਠੀਕ ਆ ਤੀਸਰਾ ਕਨਸੈਪਟ ਵੀਰ ਮੇਰਾ ਤੂੰ ਕੀਤਾ ਵਾ ਜਿਹੜਾ ਆਪਣਾ ਗੁਰੂ ਮਹਾਰਾਜ ਜੀ ਨੂੰ ਰੁਮਾਲੇ ਭੇਟ ਕੀਤੇ ਜਾਂਦੇ ਆ। ਤੇ ਚੌਥਾ ਕਨਸੈਪਟ ਤੂੰ ਕੀਤਾ ਗੁਰੂ ਮਹਾਰਾਜ ਜੀ ਦੇ ਸੁੱਖ ਆਸਣ ਵਾਲੇ ਸਥਾਨ ਤੇ ਜਿਹੜੇ ਏਸੀ ਲੱਗਦੇ ਆ। ਠੀਕ ਆ ਹੁਣ ਤੂੰ ਦੱਸ ਵੀ ਕਿਹੜੇ ਵਿਸ਼ੇ ਤੇ ਪਹਿਲਾਂ ਮੇਰੇ ਨਾਲ ਗੱਲ ਕਰਨਾ ਚਾਹੁੰਦਾ? ਤੂੰ ਦੱਸ ਤੈਨੂੰ ਦੱਸ ਕਿਹੜੇ ਵੇਲੇ ਤੇ ਪੁੱਛਣਾ ਪੁੱਛ। ਚੱਲ ਇਹ ਦੱਸ ਵੀ ਤੂੰ ਗੁਰੂ ਮਹਾਰਾਜ ਜੀ ਨੂੰ ਜਦੋਂ ਗੁਰੂ ਘਰ ਜਾਣਾ ਕਿਹੜੇ ਨਜ਼ਰੀਏ ਨਾਲ ਮੱਥਾ ਟੇਕਦਾ? ਸਤਿਕਾਰ ਆ ਮਨ ਚ ਨਹੀਂ ਮਨ ਚ ਸਤਿਕਾਰ ਆ ਗੁਰੂ ਮਹਾਰਾਜ ਜੀ ਨੂੰ ਕੀ ਰੱਖਦਾ ਵੀ ਉਹ ਕਿਹੜੀ ਹਸਤੀ ਹਨ? ਸਤਿਕਾਰ ਆ ਮਨ ਚ ਸ਼ਰਧਾ ਪ੍ਰੇਮ ਹੈ ਪਿਆਰ ਆ ਪਰ ਅੰਨੀ ਸ਼ਰਧਾ ਨਹੀਂ। ਨਹੀਂ ਅੰਨੀ ਸ਼ਰਧਾ ਦੇ ਵਿੱਚ ਤੇ ਪ੍ਰੇਮ ਪਿਆਰ ਦੇ ਵਿੱਚ ਕੀ ਫਰਕ ਆ ਇਹ ਦੱਸ ਦੇ ਮੇਰਾ ਵੀਰ। ਬਹੁਤ ਫਰਕ ਆ ਬਹੁਤ ਫਰਕ ਆ। ਇੱਕ ਤੁਸੀਂ ਦਿਮਾਗ ਖੋਲ ਕੇ ਕਿਸੇ ਚੀਜ਼ ਨੂੰ ਦੇਖ ਰਹੇ ਹੋ। ਹਾਂਜੀ ਇੱਕ ਚੀਜ਼ ਤੁਸੀਂ ਦਿਮਾਗ ਖੋਲ ਕੇ ਦੇਖ ਰਹੇ ਹੋ ਇੱਕ ਚੀਜ਼ ਨੂੰ। ਅੱਛਾ ਜੀ ਇੱਕ ਚੀਜ਼ ਨੂੰ ਤੁਸੀਂ ਬਿਲਕੁਲ ਬਲਾਈਂਡ ਫੇਥ ਨਾ ਵਿਸ਼ਵਾਸ। ਹਾਂਜੀ ਇੱਕ ਉਹ ਚੀਜ਼ ਹੈ ਬੜਾ ਫਰਕ ਆ। ਅੱਛਾ ਨਹੀਂ ਜਿਹੜਾ ਮਤਲਬ ਤੁਸੀਂ ਗੁਰੂ ਮਹਾਰਾਜ ਜੀ ਨੂੰ ਜਦੋਂ ਨਮਸਕਾਰ ਕਰਦੇ ਹੋ ਤੁਸੀਂ ਗੁਰੂ ਮਹਾਰਾਜ ਜੀ ਨੂੰ ਕੀ ਮੁੱਖ ਰੱਖ ਕੇ ਕਰਦੇ ਹੋ? ਜੋ ਉਸ ਦੇ ਵਿੱਚ ਗੁਰਬਾਣੀ ਦਰਜ ਹੈ ਜੋ ਉਸ ਸ਼ਬਦ ਦਰਜ ਨੇ ਅੱਛਾ ਜੀ ਉਹਦਾ ਸਤਿਕਾਰ ਆ। ਠੀਕ ਆ ਨਾ? ਹਾਂਜੀ ਹਾਂ ਜਦੋਂ ਤੁਸੀਂ ਉਸ ਗ੍ਰੰਥ ਸਾਹਿਬ ਨੂੰ ਆਪਾਂ ਹਾਂਜੀ ਮੰਨ ਲਓ ਮੈਂ ਰਮਾਲਿਆਂ ਦੀ ਤੁਸੀਂ ਗੱਲ ਕੀਤੀ। ਹਾਂਜੀ ਰਮਾਲਿਆਂ ਤੇ ਗੱਲ ਇਹ ਹੈ ਵੀ ਮੈਂ ਇੱਕ ਮੇਰਾ ਕਹਿਣ ਦਾ ਭਾਵ ਵੀ ਇੱਕ ਰਮਾਲੇ ਨਾਲ ਸਰ ਸਕਦਾ। ਅੱਛਾ ਤੁਸੀਂ ਮੈਨੂੰ ਇਹ ਦੱਸੋ ਦਰਬਾਰ ਸਾਹਿਬ ਦੇ ਵਿੱਚ ਇੱਕ ਦਿਨ ਦੇ ਵਿੱਚ ਹਾਂਜੀ ਨਾ ਵਾਲਾ ਤਾਂ ਲੱਖਾਂ ਰੁਪਈਆਂ ਦੇ ਰਮਾਲੇ ਜਾਂ ਚੰਦੋਏ ਆ ਜਾਂਦੇ ਆ। ਠੀਕ ਆ ਹਾਂਜੀ 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 ਦੱਸੋ। ਉੱਥੋਂ ਉਹ ਵਾਪਸ ਚਲੇ ਜਾਂਦੇ ਆ ਜਾਂ ਤਾਂ ਦੁਕਾਨਾਂ ਤੇ ਜਿਹੜੇ ਜਿੱਥੋਂ ਖਰੀਦੇ ਜਾਂਦੇ ਨੇ ਉੱਥੇ ਵਿਕਣ ਲਈ ਜਾਂ ਉਹ ਆ ਜਾਂਦੇ ਨੇ ਉੱਥੋਂ ਕਿਸੇ ਦਰਿਆਵਾਂ ਦੇ ਵਿੱਚ ਸੁੱਟ ਦਿੱਤੇ ਜਾਂਦੇ ਨੇ ਜਾਂ ਉਹ ਚਲੇ ਜਾਂਦੇ ਨੇ ਕਿਤੇ ਸਾੜ ਦਿੱਤੇ ਜਾਂਦੇ ਨੇ। ਅੱਛਾ ਜੀ ਠੀਕ ਆ ਹਾਂਜੀ ਤੇ ਇਹ ਜਿਹੜਾ ਕੰਮ ਚੱਲਦਾ ਉਹ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਗੁਰਦੁਆਰੇ ਨੇ ਹਾਂਜੀ ਉਹਨਾਂ ਗੁਰਦੁਆਰਿਆਂ ਦੇ ਵਿੱਚ ਚੱਲਦਾ। ਠੀਕ ਆ ਨਾ? ਮੰਨ ਲਓ ਇੱਕ ਦਾ ਕਹਿਣ ਦਾ ਭਾਵ ਮੇਰਾ ਬੰਦਾ ਕੱਪੜਾ ਆਪਾਂ ਵੀ ਮੰਨ ਲਓ ਇੱਕ ਸਾਲ ਦੇ ਵਿੱਚ ਬੰਦਾ 5-10 ਕੱਪੜੇ ਬਣਾਉਂਦਾ। ਅੱਛਾ ਜੀ ਠੀਕ ਆ ਉੱਥੇ 10 ਰਮਾਲੇ 20 ਰਮਾਲੇ 30 ਰਮਾਲੇ 50 ਰਮਾਲੇ ਪਰ ਜਿਹੜੇ ਲੱਖਾਂ ਰੁਪਈਆਂ ਦੇ ਰਮਾਲੇ ਅੱਛਾ ਜੀ ਸਿਰਫ ਰਮਾਲਾ ਚੜਾਉਣ ਨੂੰ ਤੁਸੀਂ ਕੀ ਮੰਨਦੇ ਹੋ? ਉਹ ਵੀ ਸ਼ਰਧਾ। ਬਿਲਕੁਲ ਵੀਰ ਜੀ ਬਿਲਕੁਲ। ਫੇਰ ਤਾਂ ਜਿਹੜੇ ਮਜ਼ਾਰਾਂ ਦੇ ਉੱਤੇ ਉਹ ਚਾਦਰਾਂ ਚੜਾਉਂਦੇ ਨੇ ਮੁਸਲਮਾਨ ਜਾਂ ਹੋਰ ਕੱਪੜੇ ਚੜਾਉਂਦੇ ਨੇ ਹਾਂਜੀ ਫੇਰ ਤਾਂ ਆਪਾਂ ਕਿੰਤੂ ਕਰ ਹੀ ਨਹੀਂ ਸਕਦੇ। ਬਿਲਕੁਲ ਵੀਰ ਜੀ ਵੇਖੋ ਮੇਰੀ ਗੱਲ ਸੁਣੋ ਵੀ ਪਹਿਲੀ ਤੇ ਗੱਲ ਹੈ ਵੀ ਤੂੰ ਗੁਰੂ ਮਹਾਰਾਜ ਜੀ ਨੂੰ ਹਾਜ਼ਰ ਹਜ਼ੂਰ ਤੇ ਪ੍ਰਗਟ ਗੁਰਾਂ ਕੀ ਦੇਹ ਨਹੀਂ ਮੰਨ ਰਿਹਾ। ਤੇਰੀ ਮਾਨਸਿਕਤਾ ਦੱਸ ਰਹੀ ਆ ਗੁਰੂ ਮਹਾਰਾਜ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਰਾਜੇ ਆ। ਤੇ ਕਦੇ ਕਿਸੇ ਮਹਾਰਾਜੇ ਦੇ ਦਰਬਾਰ 'ਚ ਜਾ ਕੇ ਉਹਦੀ ਸ਼ਾਨੋ ਸ਼ੌਕਤ ਵੇਖੀ ਤੂੰ? ਇਹ ਗੱਲਾਂ ਨਾ ਦੇਖ ਮੇਰਾ ਵੀਰ ਇਹਨੂੰ ਘਮਾਉਣ ਦੀ ਕੋਸ਼ਿਸ਼ ਨਾ ਕਰ। ਮੈਂ ਗੱਲ ਕਰ ਰਿਹਾ ਗੁਰੂ ਮਹਾਰਾਜ ਜੀ ਦੀ ਬਾਣੀ ਆਂਦੀ ਆ ਰਾਜਨ ਕੇ ਰਾਜਾ ਮਹਾਰਾਜਨ ਕੇ ਰਾਜਾ। ਗੁਰਬਾਣੀ ਤਾਂ ਬਹੁਤ ਕੁਝ ਕਹਿੰਦੀ ਆ। ਪ੍ਰਗਟ ਗੁਰਾਂ ਕੀ ਦੇਹ ਆ ਪੂਰਾ ਖਾਲਸਾ ਪੂਰਾ ਖਾਲਸਾ ਪੰਥ ਗੁਰੂ ਮਹਾਰਾਜ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨ ਰਿਹਾ। ਤੂੰ ਨਹੀਂ ਮੰਨ ਰਿਹਾ ਤੇਰਾ ਕਸੂਰ ਹੈ। ਇਹ ਗੱਲ ਸੁਣ ਪਹਿਲਾਂ ਜਵਾਬ ਇਸ ਗੱਲ ਦਾ ਦੇ। ਗੁਰਬਾਣੀ ਦਾ ਇਹ ਵੀ ਕਹਿੰਦੀ ਹੈ ਕਿ ਸੋ ਕੋ ਮੰਦਾ ਆਖੇ ਜਤ ਜਮੈ ਰਜਾਨ। ਬਿਲਕੁਲ ਦਰਬਾਰ ਸਾਹਿਬ ਦੇ ਵਿੱਚ ਆਪਾਂ ਬੁੜੀਆਂ ਨੂੰ ਕੀਰਤਨ ਕਰਨ ਤੇ ਕਿਉਂ ਮਨਾਈਏ? ਭਾਜੀ ਉੱਤੇ ਵੀ ਆਉਨੇ ਆ। ਪਹਿਲਾਂ ਤੂੰ ਇਸ ਤੇ ਆ ਜਾ ਜਿਹੜੀ ਤੂੰ ਪਹਿਲਾਂ ਉਹ ਕਨਸੈਪਟ ਤੇ ਜਾਊਂਗਾ ਮੈਂ ਭੱਜਦਾ ਨਹੀਂ ਤੇਰੇ ਤੋਂ। ਪਰ ਗੁਰੂ ਮਹਾਰਾਜ ਜੀ ਪੂਰੀ ਕਾਇਨਾਤ ਦੇ ਮਾਲਕ ਆ। ਪ੍ਰਗਟ ਗੁਰਾਂ ਕੀ ਦੇਹ ਸਾਰਾ ਖਾਲਸਾ ਪੰਥ ਮੰਨਦਾ। ਰਾਜਿਆਂ ਦੇ ਰਾਜੇ ਆ ਮਹਾਰਾਜਿਆਂ ਦੇ ਰਾਜੇ ਆ।
ਉਹਨਾਂ ਦੇ ਦਰਬਾਰ ਦੀ ਸ਼ਾਨੋ ਸ਼ੌਕਤ ਤੈਨੂੰ ਚੁੱਭ ਰਹੀ ਵੀਰ ਮੈਂ ਉਹਨਾਂ ਦੇ ਸੁੱਖ ਆਸਣ ਵਾਲੇ ਸਥਾਨ ਦੀ ਵੇਖ ਲੱਖੇ ਵੀਰ, ਤੈਨੂੰ ਉਹਨਾਂ ਦੇ ਸੁੱਖ ਆਸਣ ਵਾਲੇ ਸਥਾਨ ਤੇ ਲੱਗਾ ਏਸੀ ਦਿਖ ਪਿਆ, ਤੈਨੂੰ ਕਦੇ ਅਕਾਲ ਤਖਤ ਸਾਹਿਬ ਦੇ ਥੱਲੇ ਉਹਨਾਂ ਦੇ ਆਸਣ ਦੇ ਥੱਲੇ ਗੁਰੂ ਮਹਾਰਾਜ ਜੀ ਦੀ ਵਿਛੀ ਚਾਦਰ ਨਹੀਂ ਦਿਖੀ? ਗੁਰੂ ਮਹਾਰਾਜ ਜੀ ਨੂੰ ਕਿੰਨਾ ਸਤਿਕਾਰ ਦਿੱਤਾ, ਜਿਹੜੀ ਅੱਜ ਵੀ ਅਕਾਲ ਤਖਤ ਸਾਹਿਬ ਦੇ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਦੇ ਥੱਲੇ ਗੁਰੂ ਮਹਾਰਾਜ ਜੀ ਚਾਦਰ ਵਿਛਾ ਕੇ ਸੌਂਦੇ ਰਹੇ। ਤੂੰ ਗੁਰੂ ਮਹਾਰਾਜ ਜੀ ਨੂੰ ਵੱਡਾ ਹੋ ਗਿਆ, ਤੈਨੂੰ ਜ਼ਿਆਦਾ ਸਤਿਕਾਰ ਕਰਨਾ ਆ ਗਿਆ ਗੁਰੂ ਮਹਾਰਾਜ ਜੀ ਦਾ। ਐ ਤਾਂ ਮੈਂ ਗੱਲਾਂ, ਮੇਰੀ ਗੱਲ ਸੁਣ, ਐ ਤਾਂ ਮੈਂ ਗੱਲਾਂ ਕਰਨ ਬੈਠੂਗਾ ਨਾ ਤਾਂ ਬਹੁਤ ਗੱਲਾਂ ਨਿਕਲ ਆਉਣਗੀਆਂ ਦਰਬਾਰ ਸਾਹਿਬ ਦੇ ਵਿੱਚ। ਹੁਣ ਮੈਨੂੰ ਇੱਕ ਗੱਲ ਹੁਣ ਇਹ ਜਵਾਬ ਦੇ, ਜਦੋਂ ਦਰਬਾਰ ਸਾਹਿਬ ਦੇ ਵਿੱਚੋਂ ਗ੍ਰੰਥ ਸਾਹਿਬ ਨੂੰ ਹਾਂਜੀ ਅਕਾਲ ਤਖਤ ਵੱਲ ਲਿਆਂਦਾ ਜਾਂਦਾ ਹੈ, ਹਾਂਜੀ, ਮੋਢਾ ਦੇ ਨਾਲ ਹੀ ਭੀੜ ਜੁੜਦੀ ਹੈ, ਕਿਵੇਂ ਧੱਕੇ ਵੱਜਦੇ ਨੇ, ਕਿਵੇਂ ਉੱਥੇ ਜਿਹੜੇ ਸਿੰਘ ਖੜੇ ਹੁੰਦੇ ਮਾੜਾ ਮਾੜਾ ਮੋਢਾ ਲਵਾ ਕੇ ਧੱਕੀ ਜਾਂਦੇ ਨੇ। ਇਹ ਕੀ ਹੈ ਫਿਰ ਭਾਜੀ? ਸ਼ਰਧਾ ਗੁਰੂ ਮਹਾਰਾਜ ਜੀ ਦੀ ਸਵਾਰੀ ਦੀ। ਹੁਣ ਤੇਰੇ ਮਨ 'ਚ ਨਹੀਂ ਉਹ ਉਹਨਾਂ ਚਾਅ ਉਤਪਦਾ ਤੇ ਸਾਡਾ ਥੋੜੀ ਕਸੂਰ ਆ ਯਾਰ। ਉਹੀ ਮੇਰੇ ਮਨ ਤੇ ਨਾ ਗੱਲ ਮੈਨੂੰ ਤਰਕ ਨਾਲ ਜਵਾਬ ਨਾ ਦੇ ਨਾ, ਹਰ ਗੱਲ ਨੂੰ ਸ਼ਰਧਾ 'ਚ ਨਾ ਬਾੜ। ਤਰਕ ਦੀ ਤੇ ਗੱਲ ਕਰ ਰਹੇ ਆ ਵੀ ਅਸੀਂ ਤੇ ਸੀਸ ਵਾਰ ਤੇ ਤੈਨੂੰ ਪਤਾ ਦਰਬਾਰ ਸਾਹਿਬ ਦੀ ਹਰ ਗੱਲ ਨੂੰ ਸ਼ਰਧਾ 'ਚ ਬਾੜ। ਵੀਰ ਮੇਰਾ ਦਰਬਾਰ ਸਾਹਿਬ ਦੀ ਪਵਿੱਤਰਤਾ ਬਹਾਲ ਰੱਖਣ ਲਈ ਕਿੰਨੇ ਵੀਰਾਂ ਨੇ ਆਪਣੇ ਸੀਸ ਵਾਰ ਤੇ? ਉਹ ਸ਼ਰਧਾ ਹੀ ਕਿ ਜਾਂ ਤਰਕ ਹੀ? ਦੱਸ। ਮੇਰੀ ਗੱਲ ਸੁਣ ਭਰਾ ਮੇਰੇ, ਉੱਤੇ ਵੀ ਮੈਂ ਆ ਜਾਊਂਗਾ, ਮੈਨੂੰ ਇਹ ਗੱਲ ਦਾ ਜਵਾਬ ਦੇ ਵੀ ਜਿਹੜਾ ਗ੍ਰੰਥ ਸਾਹਿਬ ਤੇਰੇ ਪਿੰਡ ਰੱਖਿਆ ਹੋਊਗਾ ਗੁਰਦੁਆਰੇ ਦੇ ਵਿੱਚ, ਜਾਂ ਮੇਰੇ ਪਿੰਡ ਪਿਆ ਜਾਂ ਉੱਥੇ ਪਿਆ ਦਰਬਾਰ ਸਾਹਿਬ, ਉਹ 'ਚ ਫਰਕ ਆ? ਬਿਲਕੁਲ ਭਾਜੀ, ਸ਼ਰਧਾ ਗੁਰੂ ਮਹਾਰਾਜ ਜੀ ਦੇ ਘਰ ਤੇ ਕਿਹੜੀ ਚੀਜ਼ ਨਹੀਂ ਮਿਲਦੀ ਮੰਗਿਆ? ਦੱਸ ਤੂੰ, ਤੈਨੂੰ ਕਦੇ ਕੁਝ ਨਹੀਂ ਮਿਲਿਆ? ਤੂੰ ਮੈਨੂੰ ਦੱਸ ਦੇ ਫਰਕ ਆ ਕੀ? ਮੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਵੀਰ ਮੇਰਾ, ਪਰ ਉਸ ਅਸਥਾਨ ਦੀ ਪਵਿੱਤਰਤਾ ਬਾਰੇ ਗੱਲ ਕਰ। ਫਿਰ ਮੈਨੂੰ ਇਹ ਦੱਸ, ਜਦੋਂ ਆਪਾਂ ਪਿੰਡ ਵਾਲੇ ਗੁਰਦੁਆਰੇ ਦੇ ਵਿੱਚ ਤਾਂ ਮੈਂ ਕਦੇ ਦੇਖਿਆ ਨਹੀਂ ਇਸ ਲੋਟ ਲੋਕ ਸ਼ਰਧਾ ਨਹੀਂ ਤੇ ਅਸੀਂ ਥੋੜੀ ਕਹਿ ਸਕਦੇ। ਜੇ ਲੋਕਾਂ ਦੀ ਗੁਰੂ ਘਰ ਪ੍ਰਤੀ ਸ਼ਰਧਾ ਨਹੀਂ ਤਾਂ ਅਸੀਂ ਥੋੜੀ ਕਹਿ ਸਕਦੇ। ਤੂੰ ਇੱਕ ਗੁਰੂ ਮਹਾਰਾਜ ਦੇ ਰਮਾਲੇ ਨਾਲ ਸਾਬਦੀਨ ਕਰਨ ਦੀ ਗੱਲ ਕਰ ਰਿਹਾ ਤੇ ਤੂੰ ਆਪ ਕਿੰਨੇ ਆਪਣੇ ਫੈਸ਼ਨ ਬਦਲਦਾ ਦਿਹਾੜੀ 'ਚ? 3 ਸੂਟ ਮੈਨੂੰ ਮੈਂ ਤਾਂ ਬਦਲਦਾ ਹੋਏਗਾ ਤੂੰ। ਤੈਨੂੰ ਗੁਰੂ ਘਰ ਦੇ ਰਮਾਲੇ ਦੇ ਕੇ ਤੈਨੂੰ ਦੁਆਰੇ ਵੀ ਦੱਸਦਾ ਵੀ ਮੈਂ ਇੱਕ ਦੀ ਗੱਲ ਕੀਤੀ ਆ, ਤੂੰ ਮੈਨੂੰ ਉਹ ਗੱਲ ਦਾ ਜਵਾਬ ਦੇ ਜਿਹੜੇ ਲੱਖਾਂ ਰੁਪਈਆਂ ਦੇ ਰਮਾਲੇ ਦਰਿਆਵਾਂ 'ਚ ਰੋੜੇ ਜਾਂਦੇ ਆ, ਸਾਲੇ ਜਾਂਦੇ ਆ, ਦੁਆਰੇ ਦੁਕਾਨਾਂ ਦੇ ਵਿਕਣ ਲਈ ਚਲੇ ਜਾਂਦੇ, ਉਹ ਕੀ ਆ? ਜਿਨ੍ਹਾਂ ਦੀਆਂ ਮਨੋਕਾਮਨਾ ਗੁਰੂ ਘਰ ਤੋਂ ਪੂਰੀਆਂ ਹੁੰਦੀਆਂ, ਉਹ ਭਾਵੇਂ ਤੇਰੀ ਸ਼ਰਧਾ, ਗੱਲ ਸੁਣ ਲਾ, ਤੇਰੀ ਸ਼ਰਧਾ ਹੋਰ ਹਿਸਾਬ ਨਾਲ ਆ, ਠੀਕ ਆ? ਹਾਂਜੀ, ਮੇਰੀ ਸ਼ਰਧਾ ਹੋਰ ਹਿਸਾਬ ਨਾਲ। ਤੂੰ ਆਪਣੇ ਹਿਸਾਬ ਨਾਲ ਰੱਖ, ਮੈਨੂੰ ਆਪਣੇ ਹਿਸਾਬ ਨਾਲ ਰੱਖਣ ਦੇ। ਫਿਰ ਮੇਰੇ ਤੇ ਜੱਜ ਨਹੀਂ ਲੱਗਿਆ। ਫਿਰ ਦੂਸਰੇ ਪੱਖ ਤੇ ਆ ਜਿਹੜਾ ਤੂੰ ਕਹਿ ਰਿਹਾ ਗੁਰੂ ਘਰ ਦੁੱਧ ਨਾਲ ਧੋਤੇ ਜਾਂਦੇ ਆ, ਉਹ ਪਹਿਲਾਂ ਮੈਨੂੰ ਇਹ ਦੱਸ ਵੀ ਗੁਰੂ ਘਰ ਦੁੱਧ ਨਾਲ ਧੋਤੇ ਜਾਂਦੇ ਆ ਜਾਂ ਕੱਚੀ ਲੱਸੀ ਨਾਲ ਧੋਤੇ ਜਾਂਦੇ? ਅੱਜ ਤੱਕ ਤਾਂ ਤੈਨੂੰ ਇਹਦਾ ਹੀ ਨਹੀਂ ਪਤਾ ਲੱਗਾ। ਗੱਲ ਤੂੰ ਕਰਦੀ ਉੱਥੇ ਟੀਵੀ ਚੈਨਲ ਤੇ। ਮੈਂ ਆਪਦੇ ਅੱਖੀ ਦਰਬਾਰ ਸਾਹਿਬ ਦੇਖ ਕੇ ਆਇਆ, ਠੀਕ ਆ? ਅੱਛਾ, ਉਹ ਦੁੱਧ ਹੁੰਦਾ ਕਿ ਕੱਚੀ ਲੱਸੀ ਹੁੰਦੀ? ਦੱਸੀ ਮੇਰਾ ਵੀ। ਕੱਲੀ ਹੋਰ ਸੁਣ ਲਾ, ਕੱਲੀ ਹੋਰ ਗੱਲ ਸੁਣ ਲਾ। ਨਹੀਂ, ਉਹ ਦੁੱਧ ਹੁੰਦਾ ਕਿ ਕੱਚੀ ਲੱਸੀ ਹੁੰਦੀ ਆ? ਪਹਿਲਾਂ ਇਹ ਦੱਸ, ਉਹ ਦੁੱਧ ਹੁੰਦਾ ਕਿ ਕੱਚੀ ਲੱਸੀ ਹੁੰਦੀ? ਉਹ ਜਾ ਮੇਰਾ ਵੀਰਿਆ, ਕਿੱਥੇ ਰਹਿ ਗਿਆ? ਕਿੱਥੇ ਵੇਖ ਕੇ ਆਇਆ ਮੇਰਾ ਵੀਰ? ਹੁਣ ਜਦੋਂ ਅਗਲੀ ਵਾਰੀ ਜਾਏਗਾ ਨਾ ਵੀਰ ਮੇਰਾ, ਜਦੋਂ ਦਰਬਾਰ ਸਾਹਿਬ ਤੋਂ ਇਲਾਵਾ ਆ ਜਾ, ਹੋਰ ਕਿੰਨੇ ਗੁਰਦੁਆਰੇ ਨੇ ਬਿਲਕੁਲ ਦੁੱਧ ਨਾਲ ਧੋਤੇ ਜਾਂਦੇ ਨੇ ਵੀਰ ਮੇਰਾ, ਕਿੰਨੀਆਂ ਸਮਾਧਾਂ ਨੇ ਵੀਰ ਮੇਰਾ, ਪਹਿਲੀ ਵਾਲੇ ਸਮਾਧਾਂ ਧੋਂਦੇ ਫਿਰਦੇ ਨੇ ਵੀਰ ਮੇਰਾ। ਪਹਿਲੀ ਤੇ ਗੱਲ ਆ ਵੀ ਜਿਹੜੇ ਗੁਰੂ ਘਰ ਆ ਨਾ, ਗੁਰੂ ਘਰ ਦੇ ਵਿੱਚ ਜਿਹੜਾ ਸੰਗਮਰਮਰ ਲੱਗਾ ਵਾ, ਉਹਨਾਂ ਨੂੰ ਉਹ ਕੱਚੀ ਲੱਸੀ ਨਾਲ ਧੋਂਦੇ ਆ। ਐਂਟੀਬਾਇਓਟਿਕ ਨਹੀਂ ਵਰਤਦੇ, ਕੋਈ ਵੀ ਕੈਮੀਕਲ ਨਹੀਂ ਵਰਤਦੇ। ਉਹ ਇੱਕ ਵਧੀਆ ਯਾਨੀ ਕਿ ਐਂਟੀਬਾਇਓਟਿਕ ਆ ਕੱਚੀ ਲੱਸੀ, ਜਿਹੜੀ ਪੱਥਰ ਦੀ ਆਪਣਾ ਚਮਕ ਵੀ ਬਰਕਰਾਰ ਰੱਖਦੀ ਆ ਤੇ ਬੈਕਟੀਰੀਆ ਨੂੰ ਵੀ ਨਾਸ਼ ਕਰਦੀ ਆ। ਕਿਤੇ ਪੜ੍ਹ ਕੇ ਵੇਖ ਲਈ ਮੇਰਾ ਵੀਰ, ਉਹਦਾ ਕੱਚੀ ਲੱਸੀ ਦੇ ਉੱਤੇ ਅਧਿਐਨ ਕਰਕੇ ਦੇਖ ਲਈ। ਜਿਹੜਾ ਦੁੱਧ ਹੁੰਦਾ, ਦੁੱਧ 'ਚ ਨਾ ਥੰਧਿਆਈ ਹੁੰਦੀ ਆ ਭਈ ਵੀਰ ਮੇਰਾ, ਦੁੱਧ 'ਚ ਦਾਗ ਵੀ ਪਾ ਦਿੰਦੀ ਆ। ਵੀਰ ਮੇਰਾ, ਦੁੱਧ 'ਚ ਥੰਧਿਆਈ ਹੁੰਦੀ ਆ, ਤਦੇ ਤੇ ਤੈਨੂੰ ਕਹਿ ਰਿਹਾ ਵੀ ਉਹ ਕੱਚੀ ਲੱਸੀ ਵਰਤੀ ਜਾਂਦੀ ਆ। ਕਦੇ ਤੈਨੂੰ ਦਾਗ ਦਿਖਿਆ ਉੱਥੇ? ਤੇਰੀ ਸ਼ਰਧਾ ਹੋਰ ਹਿਸਾਬ ਨਾਲ, ਤੂੰ ਆਪਣੇ ਹਿਸਾਬ ਨਾਲ ਰੱਖ, ਮੈਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰ। ਚੱਲ ਹੁਣ ਇਸ ਗੱਲ ਤੇ ਆ ਰਹੀ ਹੈ ਵੀ ਜਿਹੜਾ ਗੁਰੂ ਘਰ ਦਾ ਤੂੰ ਗੱਲ ਤੋਂ ਵੀਰ ਮੇਰਾ, ਜਿਹੜਾ ਗੁਰੂ ਘਰ ਤੇ ਏਸੀ ਤੇ ਤੂੰ ਕਨਸੈਪਟ ਕੀਤਾ, ਤੂੰ ਦੱਸ ਦੇ ਵੀ ਹੁਣ ਜੇ ਤੈਨੂੰ ਗੁਰੂ ਘਰ ਦਾ ਪ੍ਰਬੰਧ ਦੇ ਦਿੱਤਾ ਜਾਵੇ ਤੇ ਤੂੰ ਗੁਰੂ ਘਰ ਨੂੰ ਕਿਸ ਤਰੀਕੇ ਨਾਲ ਚਲਾਵੇਂਗਾ? ਦੱਸ। ਇੱਕੋ ਰਮਾਲਾ ਰੱਖੇਗਾ ਸਾਰਾ ਸਾਲ ਗੁਰੂ ਸਾਹਿਬ ਤੇ? ਫਿਰ ਤੂੰ ਮੈਨੂੰ ਐਂ ਦੱਸ ਨਾ, ਤੂੰ ਦੱਸ ਵੀ ਤੂੰ ਗੁਰੂ ਮਹਾਰਾਜ ਜੀ ਦੇ ਇੱਕੋ ਰਮਾਲਾ ਰੱਖੇਗਾ ਸਾਰਾ ਸਾਲ? ਇਸ ਗੱਲ ਤੇ ਜਵਾਬ ਲੈ ਲਾ, ਦੱਸ। ਤੂੰ ਫਿਰ ਮੈਨੂੰ ਐਂ ਦੱਸ, ਫਿਰ ਜਿਹੜੇ ਗੁਰੂ ਨਾਨਕ ਦੇਵ ਨੇ ਜਾ ਕੇ ਪਖੰਡਵਾਦ ਦਾ ਖੰਡਨ ਕੀਤਾ, ਜਨੇਊ ਦਾ ਖੰਡਨ ਕੀਤਾ, ਕਿੱਥੇ ਕੀਤਾ? ਉਹ ਪਾਣੀ ਦਾ, ਉਹ ਤਾਂ ਉਹਨਾਂ ਨੂੰ
ਸੁਣ ਲਾ ਗੱਲ। ਦੱਸ। ਜਿਹੜੀ ਜਦੋਂ ਪਾਣੀ ਜਾ ਕੇ ਪਿਤਰਾਂ ਵਾਲੀ ਪਾਣੀ ਵਾਲੀ ਗੱਲ ਚੱਲੀ ਕਿ ਉਹਨਾਂ ਨੇ ਪਾਣੀ ਖੇਤਾਂ ਨੂੰ ਦੇਣਾ ਸ਼ੁਰੂ ਕੀਤਾ, ਹਾਂਜੀ। ਉਹਨਾਂ ਦੀ ਸ਼ਰਧਾ ਸੀ ਉਹ ਵੀਰ ਮੇਰਾ, ਮੈਂ ਉਹਨਾਂ ਦੀ ਸ਼ਰਧਾ ਸੀ, ਸੂਰਜ ਨੂੰ ਪਾਣੀ ਦਿੰਦੇ ਸੀ। ਅੱਛਾ, ਜਾਨੀ ਕਿ ਤੂੰ ਹੁਣ ਸੂਰਜ ਦੇ ਪਾਣੀ ਦੇ ਨਾਲ ਗੁਰੂ ਮਹਾਰਾਜ ਜੀ ਦੀ ਤੁਲਨਾ ਕਰ ਰਿਹਾ ਹੈ? ਕਿਵੇਂ? ਜਿਹੜਾ ਉਹ ਪਖੰਡ ਕਰਦੇ ਸੀ, ਤੂੰ ਗੁਰੂ ਘਰ ਦੀ ਨਿਤ ਮਰਿਆਦਾ ਨੂੰ ਉਸ ਪਖੰਡ ਨਾਲ ਜੋੜ ਰਿਹਾ ਕਿ ਤੇਰੇ ਕਹਿਣ ਦਾ ਭਾਵ ਵੀ ਤੈਨੂੰ ਸਤਿਕਾਰ ਨਹੀਂ ਦਿਖ ਰਿਹਾ, ਤੈਨੂੰ ਪਖੰਡ ਦਿਖ ਰਿਹਾ ਗੁਰੂ ਮਹਾਰਾਜ ਜੀ ਦਾ। ਪਾਸੇ ਹੋਰ ਨਾ ਲੈ ਕੇ ਜਾ ਗੱਲ ਪੁਆਇੰਟ ਤੇ ਆ ਵੀਰ। ਮੈਂ ਪੁਆਇੰਟ ਤੇ ਆ ਰਿਹਾ ਵਾਂ ਵੀ ਤੈਨੂੰ ਲੱਖੇ ਵੀਰ ਤੈਨੂੰ ਗੁਰੂ ਘਰ ਦਾ ਸਤਿਕਾਰ ਪਖੰਡ ਦਿਖ ਰਿਹਾ ਇਸ ਵੇਲੇ, ਤੇਰੀ ਮਾਨਸਿਕਤਾ ਦੱਸ ਰਹੀ ਆ। ਤੈਨੂੰ ਗੁਰੂ ਘਰ ਦਾ ਸਤਿਕਾਰ ਨਹੀਂ ਦਿਖ ਰਿਹਾ। ਜੇ ਕਿਸੇ ਗੁਰੂ ਘਰ ਦਾ ਸਤਿਕਾਰ ਵੇਖਣਾ ਨਾ, ਕਿਸੇ ਸਿੱਖੀ ਹਿਰਦੇ ਵਾਲੇ ਕੋਲ ਪੁੱਛ ਕੇ ਵੇਖੀ। ਤੂੰ ਥੋੜੀ ਮੈਨੂੰ ਸਿਖਾਏਗਾ ਕਿ ਮੈਂ ਕਿਵੇਂ ਸ਼ਰਧਾ ਰੱਖਣੀ ਹੈ। ਤੇ ਵੀਰ ਮੇਰੇ, ਤੂੰ ਕੌਣ ਹੋ? ਨਾ 9 ਚੋਂ ਨਾ 13 ਚੋਂ ਸਾਡੇ ਗੁਰੂ ਘਰ ਦੇ ਸਤਿਕਾਰ ਦੇ ਉੱਪਰ ਕਿੰਤੂ ਪਰਿੰਤੂ ਕਰਨ ਵਾਲਾ, ਗੁਰੂ ਘਰ ਦੇ ਏਸੀਆਂ ਦੇ ਉੱਪਰ, ਗੁਰੂ ਘਰ ਦੇ ਰਮਾਲਿਆਂ ਦੇ ਉੱਤੇ ਤੈਨੂੰ ਕਿਹਨੇ ਹੱਕ ਦੇਤਾ? ਤੈਨੂੰ ਕਿਹਨੇ ਹੱਕ ਦੇਤਾ? ਮੈਂ ਵੀਰ ਪੂਰੇ ਖਾਲਸਾ ਪੰਥ ਦਾ ਜਿੰਨਾ ਅੰਮ੍ਰਿਤ ਛਕਿਆ, ਗੁਰੂ ਘਰ ਦੇ ਵਿੱਚ ਦਾਖਲਾ ਲਿਆ, ਤੂੰ ਦੱਸ ਤੂੰ ਲਿਆ ਅੱਜ ਦੀ ਗੱਲ? ਤੈਨੂੰ ਕਿਹਨੇ ਹੱਕ ਦਿੱਤਾ ਯਾਰ? ਮੈਨੂੰ ਠੇਕੇਦਾਰ ਬਣਾ ਵੀਰ ਮੇਰਿਆ, ਮੈਨੂੰ ਖਾਲਸਾ ਪੰਥ ਨੇ ਹੱਕ ਦਿੱਤਾ। ਮੈਂ ਖੰਡੇ ਬਾਟੇ ਦੀ ਪੌਲ ਲਈ ਮੈਂ ਖਾਲਸਾ ਪੰਥ ਚ ਦਾਖਲ ਹੋਇਆ। ਤੂੰ ਦੱਸ ਤੂੰ ਕਿਉਂ ਨਹੀਂ ਹੋਇਆ ਅੱਜ ਦੀ ਗੱਲ? ਇਹ ਗੱਲਾਂ ਛੱਡ ਯਾਰ। ਛੱਡ ਕਿਉਂ? ਇਹ ਗੱਲਾਂ ਛੱਡ ਦੇ। ਛੱਡਾਂ ਕਿਉਂ? ਕਿਹਨੇ ਹੱਕ ਦਿੱਤਾ ਕਿ ਤੂੰ ਗੱਲਾਂ ਠੇਕੇਦਾਰ ਬਣ ਕੇ ਬਹਿ ਜਾਏਗਾ? ਵੀਰ ਮੇਰਿਆ, ਜਿਹੜੀ ਗੱਲ ਗੁਰੂ ਮਹਾਰਾਜ ਜੀ ਨੇ ਦੋਵਾਂ ਨੂੰ ਗੱਦੀ ਦਿੱਤੀ, ਇੱਕ ਗੁਰੂ ਗ੍ਰੰਥ ਨੂੰ, ਇੱਕ ਖਾਲਸਾ ਪੰਥ ਨੂੰ, ਕਦੇ ਪੜਿਆ? ਗੱਲ ਸੁਣ ਲੈ, ਇੱਕ ਗੱਲ ਹੋਰ ਸੁਣ ਲੈ ਮੇਰੀ ਇੱਥੇ। ਕਦੇ ਪੜਿਆ ਤੂੰ? ਨਵੀਂ ਪੀੜ੍ਹੀ ਜਿਹੜੀ ਕਲਗੀਧਰ ਦਸ਼ਮੇਸ਼ ਪਿਤਾ ਨੇ ਗੱਦੀ ਕਿਹਨੂੰ ਦਿੱਤੀ ਸੀ? ਨਵੀਂ ਪੀੜ੍ਹੀ ਆ, ਛੋਡੇ ਵਰਗੇ ਜਿਹੜੀ ਕੱਟੜਤਾ ਬੜੀ ਆ ਨਾ, ਛੋਡੇ ਜਿਹੜੇ ਆਪ ਬੜਿਆ ਹੋਇਆ ਅੰਨੀ ਸ਼ਰਧਾ ਹੈ, ਇਸ ਕਰਕੇ ਨਵੀਂ ਪੀੜ੍ਹੀ ਹੈਗੀ ਜਿਹੜੀ ਇਸ ਗੱਲ ਤੋਂ ਦੂਰ ਭੱਜ ਰਹੀ ਹੈ। ਅੱਛਾ, ਗੁਰੂ ਘਰ ਦੇ ਸਤਿਕਾਰ ਨੂੰ ਤੈਨੂੰ ਅੰਨੀ ਸ਼ਰਧਾ ਦਿਖਣ ਦੀ ਹੈ? ਤੁਸੀਂ ਕਿਹੜਾ ਗੁਰੂ ਦੇ ਸਿੱਖ ਹੋ ਜੀ? ਛੋਡੇ ਦਾ ਬਾਲ ਕੱਟੇ ਨੇ ਜੀ, ਤੁਸੀਂ ਪਹਿਲਾਂ ਪੂਰੇ ਸਿੱਖ ਬਣੋ ਜੀ, ਤੁਸੀਂ ਇਹ ਕਰੋ ਜੀ, ਉਹ ਵੀਰ ਮੇਰੇ, ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਨੇ ਪੰਜਾਂ ਪਿਆਰਿਆਂ ਤੋਂ ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਨੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪੌਲ ਲਈ ਆ, ਕੀ ਗੁਰੂ ਮਹਾਰਾਜ ਦੇ ਵਿੱਚ ਸਿੱਖੀ ਨਹੀਂ? ਜਦੋਂ ਕੌਮ ਨੇ ਸੰਘਰਸ਼ ਲੜਿਆ ਨਾ, ਤੇ ਉਹ ਕੌਮ ਦੇ ਸੰਘਰਸ਼ ਦੇ ਵਿੱਚੋਂ ਲੜਨ ਵਾਲੇ ਮਰਨ ਵਾਲੇ ਕੌਣ ਸੀ ਪਤਾ? ਉਹ ਤੇਰੇ ਵਰਗੇ ਕਿੰਤੂ ਪਰਿੰਤੂ ਕਰਨ ਵਾਲੇ ਨਹੀਂ, ਉਹ ਸ਼ਰਧਾ ਵਾਲੇ ਸੀ। ਉਹ ਤੇਰੇ ਵਰਗੇ ਨਹੀਂ, ਉਹ ਸ਼ਰਧਾ ਵਾਲੇ ਸੀ। ਉਹ ਗੁਰੂ ਘਰ ਦੇ ਅੱਗੇ ਸੀਸ ਭੇਟ ਕਰਨਾ ਜਾਣਦੇ ਸੀ, ਤੁਹਾਡੇ ਵਾਂਗੂ ਕਿੰਤੂ ਪਰਿੰਤੂ ਨਹੀਂ ਕਰਨਾ ਜਾਣਦੇ। ਤੁਸੀਂ ਪਖੰਡ ਦਾ ਲੇਪ ਚਾੜ ਕੇ ਨਾ, ਉਹ ਵੀਰ ਮੇਰਿਆ, ਜਿੰਨਾ ਸ਼ਹੀਦੀਆਂ ਦਿੱਤੀਆਂ ਨਾ, ਜਿੰਨਾ ਸਹਿਜਧਾਰੀ ਵੀਰਾਂ ਨੇ ਸ਼ਹੀਦੀਆਂ ਦਿੱਤੀਆਂ, ਉਹਨਾਂ ਦੇ ਚਰਨਾਂ ਵਰਗੇ ਵੀ ਨਹੀਂ ਸੀ। ਉਹ ਤੁਹਾਡੇ ਵਾਂਗੂ ਕਿੰਤੂ ਪਰਿੰਤੂ ਨਹੀਂ ਕਰਦੇ, ਸਮਰਪਿਤ ਹੀ ਗੁਰੂ ਨੂੰ। ਅੱਜ ਤੁਹਾਡੀ ਜਿਹੜੀ ਮਾਨਸਿਕਤਾ ਵਾ ਨਾ, ਤੁਹਾਡੀ ਮਾਨਸਿਕਤਾ ਖਰਾਬ ਹੋ ਚੁੱਕੀ ਵੀਰ। ਕਿਹੜੇ ਮੁਲਕ ਚ ਬੋਲਦਾ ਵੀਰ? ਮੈਂ ਮੇਰਾ ਖਾਲਸਾ ਪੰਥ ਦਾ ਸਾਰਾ ਮੁਲਕ ਹੀ ਖਾਲਸਾ ਪੰਥ ਦਾ। ਦੱਸ ਤੂੰ ਕੀ ਲੈਣਾ ਮੇਰੇ ਤੋਂ? ਤੂੰ ਮੇਰੇ ਗੱਲਾਂ ਦੇ ਜਵਾਬ ਦੇ। ਕੈਨੇਡਾ ਚ ਬੋਲਦਾ, ਅਮਰੀਕਾ ਚ ਬੋਲਦਾ, ਕਿੱਥੋਂ ਬੋਲਦਾ? ਵੀਰ ਮੇਰਿਆ, ਮੈਂ ਕੀ ਪਤਾ, ਤੇਰੇ ਨਾਲ ਦੇ ਪਿੰਡੋਂ ਨਹੀਂ ਬੋਲਦਾ। ਗੱਲ ਸੁਣ ਲਾ ਕੇ ਯਾਰ, ਗੱਲ ਸੁਣ ਲਾ। ਬੈਠਾ ਕਿਤੇ ਠੰਡੇ ਮੁਲਕ ਛੱਡੀ ਜਾਂਦਾ, ਮੈਨੂੰ ਇਹ ਗੱਲ ਦਾ ਜਵਾਬ ਦੇ। ਇੱਥੇ ਆ ਕੇ ਸੰਘਰਸ਼ ਕਰਨਾ ਫਿਰ? ਵੀਰ ਮੇਰਿਆ, ਤੂੰ ਕਰਤੇ ਰਿਹਾ, ਲੋਕਾਂ ਨੂੰ ਚਵਲਾ ਮਾਰਤੇ ਰਿਹਾ ਤੂੰ। ਅਸੀਂ ਇਹ ਸੰਘਰਸ਼ ਹੀ ਆ, ਵੇਖ ਲੈ ਹੁਣ ਤੂੰ ਜਵਾਬ ਇੱਕ ਦਾ ਗੱਲ ਦਾ ਜਵਾਬ ਨਹੀਂ ਦਿੱਤਾ। ਇੱਕ ਗੱਲ ਦਾ ਜਵਾਬ ਨਹੀਂ ਤੇਰੇ ਕੋਲ ਦੇ ਹੋਇਆ। ਟੀਵੀ ਤੇ ਚਵਲਾ ਮਾਰਨੀਆਂ ਬੜੀਆਂ ਔਖੀਆਂ, ਗਰਾਊਂਡ ਲੈਵਲ ਤੇ ਜਵਾਬ ਦੇਣੇ ਔਖੇ ਵੀਰ। ਉਹ ਮੇਰੀ ਗੱਲ ਸੁਣ। ਹਾਂਜੀ ਦੱਸੋ। ਬਾਹਰ ਬੈਠਾ ਤੇ ਚਵਲਾ ਮਾਰੀ ਜਾਂਦਾ, ਇੱਥੇ ਆ ਕੇ ਸੰਘਰਸ਼ ਲੜਨਾ। ਵੀਰ ਤੂੰ ਕਿਹੜਾ ਲੜਿਆ ਦੱਸਦੀ? ਤੇ ਮੈਦਾਨ ਛੱਡ ਕੇ ਕਿਉਂ ਭੱਜ ਗਿਆ? ਵੀਰ ਅਸੀਂ ਨਹੀਂ ਜਾਂਦੇ, ਅਸੀਂ ਇੱਥੇ ਹੀ ਆ, ਟੈਨਸ਼ਨ ਨਾ ਲੈ ਤੂੰ। ਮੈਦਾਨ ਛੱਡ ਕੇ ਕਿਉਂ ਭੱਜ ਗਿਆ? ਅਸੀਂ ਇੱਥੇ ਹੀ ਆ। ਸਾਡੀ ਹਰ ਨਿਗਾਹ, ਸਾਡੀ ਹਰ ਪਹਿਲੂ ਤੇ ਵੀਰ ਮੇਰੇ ਸਾਡੀ ਨਿਗਾਹ ਹੁੰਦੀ ਆ, ਹਰ ਪਹਿਲੂ ਤੇ। ਆ ਤੂੰ ਇੱਕ ਚਵਲ ਮਾਰੀ, ਤੈਨੂੰ ਫੋਨ ਲਾ ਲਿਆ ਨਾ ਨੰਬਰ ਲੱਭ ਕੇ। ਹੁਣ ਜਵਾਬ ਦੇ ਤੂੰ। ਇੱਥੇ ਕੈਨੇਡਾ ਅਮਰੀਕਾ 'ਚ ਬੈਠਾ, ਨਿਗਾਹ ਰੱਖੀ ਰੱਖ। ਉਹ ਰੱਖਾਂਗੇ ਵੀਰ ਮੇਰਾ, ਰੱਖਾਂਗੇ। ਗੁਰੂ ਮਹਾਰਾਜ ਜੀ ਨੇ ਸਾਨੂੰ ਪੂਰੇ ਵਰਲਡ ਦਾ ਰਾਜ ਦਿੱਤਾ। ਲਾਰੋ ਨਾ ਬੰਦਿਆਂ ਦੀ ਖਾਤਰ ਜਿਹੜੇ 40 ਸਾਲ ਤੋਂ ਜੇਲ੍ਹ 'ਚ ਬੈਠੇ ਆ ਕੇ ਲਾਰੋ ਕਰਨ ਜੋਗ ਰਹੀਆਂ। ਵੀਰ ਮੇਰਾ, ਸ਼ਰਧਾ ਵਾ ਤੁਹਾਡੇ ਵਾਂਗੂ, ਉਹਨਾਂ ਦਾ ਸਤਿਕਾਰ ਕਰਦੇ, ਤਰਕ ਨਹੀਂ ਕਰਦੇ ਗੁਰੂ ਘਰ ਦੀ ਨਿਤ ਮਰਿਆਦਾ ਦੇ। ਨਹੀਂ ਆ ਕੇ ਇੱਥੇ ਆ ਕੇ ਖੜਨਾ। ਆਵਾਂਗੇ ਤੈਨੂੰ ਦੱਸ ਕੇ ਥੋੜੀ ਆਉਣਾ ਵਾ। ਤੁਸੀਂ ਬਾਹਰਲੇ ਮੁਲਕਾਂ 'ਚ ਬੈਠੇ ਹੋ। ਉਹ ਵੀਰ ਮੇਰਿਆ, ਤੈਨੂੰ ਦੱਸ, ਜਿਹੜੇ ਮਸਲੇ ਤੇ ਤੂੰ ਚਵਲ ਮਾਰੀ ਉੱਤੇ ਆ। ਹੁਣ ਤੂੰ ਬਾਹਰ ਦੇ ਮੁਲਕਾਂ ਵੱਲ ਕਿਉਂ ਭੱਜ ਰਿਹਾ? ਤੂੰ ਮਾਰਦਾ ਯਾਰ। ਤੂੰ ਮਾਰੀਆਂ 3, ਵੇਖ ਲਾ ਤੇਰੇ ਸਾਹਮਣੇ ਆ। ਤੈਨੂੰ ਮੈਂ ਤਿੰਨੇ ਚੌਵੇਂ ਦੱਸਤੀਆਂ। ਹੁਣ ਤੂੰ ਇੱਕ ਮਸਲੇ ਦਾ ਤੇ ਹੱਲ ਨਹੀਂ ਕੱਢਦਾ। ਤੂੰ ਮੇਰੇ ਸਾਹਮਣੇ ਬੈਠ ਕੇ ਆ ਕੇ ਗੱਲ ਕਰਨਾ, ਮੈਂ ਦੱਸ। ਜਵਾਬ ਦੇ ਦੂੰ। ਆ ਜਾ, ਚੱਲ ਆ ਜਾਗਾ। ਅਮਰੀਕਾ ਇੱਥੇ ਆ ਮੇਰੇ ਕੋਲੇ। ਆਵਾਂਗਾ ਜ਼ਰੂਰ। ਭੱਜੀ ਨਾ ਫਿਰ ਮੇਰਾ ਵੀਰ। ਨਾਲੇ ਜਿਹੜੀ ਪਹਿਲਾਂ
ਨਾਲੇ ਜਿਹੜੀ ਪਹਿਲਾਂ ਆਡੀਓ 'ਚ ਤੂੰ ਕਿਹਾ ਹਜੂਰ ਸਾਹਿਬ ਬੱਕਰੇ ਵੱਢਦੇ, ਜੇ ਕਿਤੇ ਲੱਤਾਂ ਭਾਰ ਝੱਲਣਗੀਆਂ ਨਾ ਉੱਥੇ ਜਾ ਕੇ ਸਿੰਧੀ ਸਿੱਖਾਂ ਨੂੰ ਸਵਾਲ ਕਰੀਏ। ਮੈਂ ਹੁਣ ਕਰਦਾ ਇਹ ਤਾਂ ਪਖੰਡ ਦੇ ਖਿਲਾਫ ਤਾਂ ਮੈਂ ਕਰੂੰਗਾ ਯਾਰ। ਕਰੀ ਫਿਰ ਉੱਥੇ ਜਾ ਕੇ ਵਿਰੋਧ ਕਰੀ, ਫਿਰ ਤੈਨੂੰ ਦੱਸਣਗੇ ਉਹ ਜਿਹੜੇ ਗੁਰੂ ਦੇ ਪਿਆਰੇ ਆ ਨਾ। ਮੇਰੀ ਗੱਲ ਸੁਣ ਲਾ, ਆਹੀ ਤੁਹਾਡੀ ਕਰਤੂਤ ਹੈ। ਜਿਹੜੇ ਗੁਰੂ ਜਿਹੜਾ ਬੰਦਾ ਪਖੰਡ ਦੇ ਖਿਲਾਫ ਬੋਲਦਾ ਅਸੀਂ ਸੋਧਾ ਲਾ ਦਿਆਂਗੇ ਜੀ। ਵੀਰ ਅਸੀਂ ਸੋਧਾ ਲਾਉਣ ਦੀ ਨਹੀਂ ਗੱਲ ਕਰਦੇ, ਅਸੀਂ ਆਨੇ ਪਹਿਲੋਂ ਆਪ ਆਪਣਾ ਆਪ ਸੁਧਾਰੋ, ਦੁਨੀਆ ਬਾਅਦ ਚ ਸੁਧਾਰੋ। ਰੱਜੀ ਮੈਨੂੰ ਕੁਝ ਦੱਸ, ਮੈਂ ਆਪਣੇ ਹਿਸਾਬ ਨਾਲ ਸੁਧਾਰਨਾ, ਠੀਕ ਆ? ਅੱਛਾ ਇਹ ਕਿਹੜੀ ਤੁਹਾਡੀ ਸਿੱਖੀ ਦੱਸ ਦਿਓ ਜਿਹੜੇ ਹਿਸਾਬ ਨਾਲ ਤੁਸੀਂ ਸੁਧਾਰਨਾ। ਪਹਿਲੋਂ ਆਪ ਤੇ ਸਿੱਖੀ 'ਚ ਦਾਖਲ ਹੋ ਜਾਓ। ਤੂੰ ਦੱਸ ਦੇ ਮੈਨੂੰ, ਤੂੰ ਕਦੀ ਸਿੱਖੀ ਸ਼ਬਦਾਂ ਦੀ ਰੰਜ ਬਿਠਾ ਹੈ? ਮੈਂ ਵੀ ਤੈਨੂੰ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਹੈ। ਤੈਨੂੰ ਤੇ ਗੁਰੂ ਗੋਬਿੰਦ ਸਿੰਘ ਨੇ ਸਾਰਾ ਪਰਿਵਾਰ ਵਾਰਤਾ ਸੀ, ਸੁਣ ਲੈ ਫਿਰ। ਗੁਰੂ ਗੋਬਿੰਦ ਸਿੰਘ ਨੇ ਸਾਰਾ ਪਰਿਵਾਰ ਵਾਰਤਾ ਸੀ, ਤੇਰੇ ਵਾਂਗੂ ਬਾਹਰ ਥੋੜੀ ਭੱਜ ਗਿਆ ਸੀ। ਵੀਰ ਮੇਰਿਆ ਮੈਂ ਤੈਨੂੰ ਜਿਹੜੀ ਗੱਲ ਕਹੀ ਆ ਵੀ ਤੂੰ ਆ ਨਾ ਮੇਰੇ ਅੰਦਰ ਸਿੱਖੀ ਆ। ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਨੇ 5 ਪਿਆਰਿਆਂ ਨੂੰ ਖੰਡੇ ਬਾਟੇ ਦੀ ਪੌਲ ਪਿਆ ਕੇ ਤੇ ਫਿਰ ਆਪ ਛਕੀ, ਕੀ ਗੁਰੂ ਮਹਾਰਾਜ ਜੀ ਦੇ ਵਿੱਚ ਸਿੱਖੀ ਨਹੀਂ? ਉਹਨਾਂ ਕਿਉਂ ਛਕੀ? ਤੂੰ ਮੇਰੀ ਗੱਲ ਦਾ ਜਵਾਬ ਦੇ। ਤੂੰ ਆਪਣੇ ਆਪ ਨੂੰ ਸੱਚਾ ਸਾਬਤ ਕਰਦਾ ਵੀ ਮੇਰੇ ਅੰਦਰ ਸਿੱਖੀ ਦੀ ਦਰਦ ਆ, ਮੇਰੇ ਅੰਦਰ ਸਿੱਖੀ ਦਾ ਪ੍ਰੇਮ ਆ। ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਨੇ 5 ਪਿਆਰਿਆਂ ਨੂੰ ਖੰਡੇ ਬਾਟੇ ਦੀ ਪੌਲ ਛਕਾਈ ਆ, ਉਸ ਤੋਂ ਬਾਅਦ ਗੁਰੂ ਮਹਾਰਾਜ ਜੀ ਨੇ ਕਿਉਂ ਖੰਡੇ ਬਾਟੇ ਦੀ ਪੌਲ ਲਈ? ਦੱਸ ਕਿਉਂ ਜ਼ਰੂਰੀ? ਤੇਰੇ ਕੋਲੇ ਗੱਲਾਂ ਨਾਲ ਪ੍ਰੇਮ ਆ, ਤੇਰੇ ਕੋਲ ਗੱਲਾਂ ਦਾ ਪ੍ਰੇਮ ਨਹੀਂ ਆ ਵੀਰ। ਸਾਡੇ ਅੰਦਰ ਵੀ ਪ੍ਰੇਮ ਆ, ਸਾਡੇ ਬਾਹਰ ਵੀ ਪ੍ਰੇਮ ਆ। ਤੁਹਾਡੇ ਵਾਂਗੂ ਲੋਕਾਂ ਦਾ ਫੁੱਦੂ ਨਹੀਂ ਖਿੱਚਦੇ ਅਸੀਂ। ਆਹੋ ਏਦਾਂ ਹੀ ਆਂਦੇ ਹੁੰਦੇ। ਹੁਣ ਕੰਮ ਦੀ ਚੀਜ਼ ਨਹੀਂ ਸੁਣਦੀ ਹੁੰਦੀ ਤੁਹਾਨੂੰ। ਮੈਂ ਤੈਨੂੰ ਦੱਸ ਰਿਹਾ ਵੀ ਤੂੰ ਮੈਨੂੰ ਦੱਸ ਵੀ ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਨੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਫਿਰ ਆਪ ਛਕਿਆ, ਕਿ ਗੁਰੂ ਮਹਾਰਾਜ ਜੀ ਅੰਦਰ ਸਿੱਖੀ ਨਹੀਂ? ਤੈਨੂੰ ਮੈਂ ਕਹਿ ਰਿਹਾ, ਤੈਨੂੰ ਮੈਂ ਗੱਲ ਕਹਿ ਰਿਹਾ ਵੀ ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਨੇ 5 ਪਿਆਰਿਆਂ ਨੂੰ ਖੰਡੇ ਬਾਟੇ ਦੀ ਪੌਲ ਬਖਸ਼ੀ ਸੀਸ ਲੈ ਕੇ, ਮਗਰੋਂ ਗੁਰੂ ਮਹਾਰਾਜ ਜੀ ਨੇ 5 ਪਿਆਰਿਆਂ ਕੋ ਆਪ ਅੰਮ੍ਰਿਤ ਛਕਿਆ, ਕਿ ਗੁਰੂ ਮਹਾਰਾਜ ਜੀ 'ਚ ਸਿੱਖੀ ਨਹੀਂ? ਤੁਹਾਡੇ 'ਚ ਗੁਰੂ ਮਹਾਰਾਜ ਜੀ ਨਾਲ ਵੱਧ ਆ ਗਈ ਜਿਹੜੀ ਤੁਸੀਂ ਖੰਡੇ ਬਾਟੇ ਦੀ ਪੌਲ ਨਹੀਂ ਲੈਂਦੇ? ਮੇਰੀ ਤੋਂ ਕੀ ਲੈਣਾ ਉਹ ਦੱਸ। ਤੂੰ ਮੇਰੀ ਗੱਲ ਦੱਸ, ਤੂੰ ਮੇਰੀ ਗੱਲ ਦਾ ਜਵਾਬ ਦੇ। ਸਜ਼ਾ ਜਾਂ ਨਾ ਸਜ਼ਾ, ਤੈਨੂੰ ਕੀ ਤਕਲੀਫ ਹੋ ਦੱਸ। ਤੂੰ ਮੇਰੀ ਗੱਲ ਦਾ ਜਵਾਬ ਦੇ। ਮੈਂ ਅੰਮ੍ਰਿਤ ਛਕਾਂ ਜਾਂ ਨਾ ਛਕਾਂ? ਵੀਰ ਮੇਰਾ ਤੂੰ ਕਹਿ ਰਿਹਾ ਮੇਰੇ ਅੰਦਰ ਸਿੱਖੀ ਆ, ਮੈਂ ਤੈਨੂੰ ਸਵਾਲ ਕਰ ਰਿਹਾ। ਤੈਨੂੰ ਕਿਹਨੇ ਅਧਿਕਾਰ ਦਿੱਤਾ ਇਹ? ਮੈਨੂੰ ਮੇਰੇ ਗੁਰੂ ਨੇ ਦਿੱਤਾ। ਕੀ ਦਿੱਤਾ? ਮੇਰੇ ਗੁਰੂ ਨੇ ਦੋਵਾਂ ਚੀਜ਼ਾਂ ਨੂੰ ਗੱਦੀ ਦਿੱਤੀ। ਮੇਰੇ ਗੁਰੂ ਨੇ ਦੋਵਾਂ ਚੀਜ਼ਾਂ ਨੂੰ ਗੱਦੀ ਦਿੱਤੀ, ਖਾਲਸਾ ਪੰਥ ਨੂੰ ਤੇ ਗੁਰੂ ਗ੍ਰੰਥ ਨੂੰ। ਤੂੰ ਜੇ ਐਡਾ ਸਿਆਣਾ ਨਾ ਤਾਂ ਤੂੰ ਆ ਕੇ ਇੱਥੇ ਗੁਰਬਾਣੀ ਤੇ ਵਿਚਾਰ ਕਰ, ਸਾਹਮਣੇ ਆ ਜਾ ਬਹਿ ਜਾ। ਮੈਂ ਤੈਨੂੰ ਨਹੀਂ ਗੱਲਾਂ ਹੁੰਦੀਆਂ। ਉਹ ਵੀਰ ਮੇਰਾ ਗੱਲ ਤੈਨੂੰ ਕੋਈ ਆਉਂਦੀ ਨਹੀਂ, ਕਦੇ ਗੁਰਬਾਣੀ ਪੜ੍ਹ ਲਿਆ ਕਰੋ। ਗੁਰੂ ਮਹਾਰਾਜ ਜੀ ਦੀ ਨਿਤ ਮਰਿਆਦਾ ਤੇ ਕਿੰਤੂ ਪ੍ਰਿੰਤੂ ਨਾ ਕਰਿਆ ਕਰੋ। ਹੱਥ ਜੋੜ ਕੇ ਬੇਨਤੀ ਆ ਤੁਹਾਨੂੰ। ਓਏ ਹੱਥ ਜੋੜ, ਉਹ ਲੱਖੇ ਭਰਾਵਾ, ਉਹ ਲੱਖੇ ਭਰਾ, ਮੈਂ ਤੈਨੂੰ ਕਹਿ ਰਿਹਾ ਵੀ ਹੱਥ ਜੋੜ ਕੇ ਬੇਨਤੀ ਆ ਵੀ ਗੁਰੂ ਘਰ ਦੇ ਕਨਸੈਪਟ ਦੇ ਉੱਤੇ ਕਿੰਤੂ ਪ੍ਰਿੰਤੂ ਨਾ ਕਰਿਆ ਕਰੋ। ਆਪਣੀਆਂ ਰੋਟੀਆਂ ਬਾਜੇ ਜਿਹੜੀ ਤੁਹਾਡੀ ਬਾਹਰੋਂ 2-4 ਟੁੱਕੜ ਪੈਂਦੇ ਆ ਨਾ, ਉਹ ਖਾਈ ਜਾਓ। ਖਾਲਸਾ ਪੰਥ ਨਾਲ ਮੱਥਾ ਨਾ ਲਾਓ। ਜੇ ਪਖੰਡ ਜਿਹੜੇ ਵੀ ਧਰਮ ਦੇ ਠੇਕੇਦਾਰ ਪਖੰਡ ਕਰਨਗੇ ਉਹਦੇ ਅੱਜ ਹੀ ਵੀਰੋ, ਸਾਡੇ ਗੁਰੂ ਘਰ ਦੀ ਨਿਤ ਮਰਿਆਦਾ ਵਾ, ਉਹ ਪਖੰਡ ਨਹੀਂ ਆ। ਸਮਝ ਲੱਗੀ ਇਹ ਗੱਲ? ਆਪਣੇ ਮਨ ਚੋਂ ਕੱਢਦੀ ਤੂੰ। ਸਾਡਾ ਗੁਰੂ ਪ੍ਰਤੀ ਸਤਿਕਾਰ ਆ। ਅਸੀਂ ਗੁਰੂ ਮਹਾਰਾਜ ਜੀ ਨੂੰ ਆਪਣੇ ਸੀਸ ਅਰਪਣ ਕਰਕੇ ਵੀ ਸਤਿਕਾਰ ਬਹਾਲ ਕਰਨਾ ਜਾਣਦੇ ਆ। ਤੁਹਾਡੇ ਵਰਗੇ ਚਵਲਾਂ ਦੀ ਲੋੜ ਨਹੀਂ ਸਾਨੂੰ। ਸਮਝ ਲੱਗੀ? ਅਸੀਂ ਗੁਰੂ ਘਰ ਦੇ ਸਤਿਕਾਰ ਦੇ ਲਈ ਨਾ ਕੈਨੇਡਾ ਅਮਰੀਕਾ ਤੋਂ ਉਦੋਂ ਵੀ ਆਪਣੇ ਘਰ-ਬਾਰ ਛੱਡ ਕੇ ਸੰਘਰਸ਼ 'ਚ ਆਏ ਹਾਂ। ਪਰ ਜਿਹੜੇ ਸਹਿਜਧਾਰੀ ਵੀਰਾਂ ਨੇ ਉਦੋਂ ਕੁਰਬਾਨੀਆਂ ਦਿੱਤੀਆਂ, ਤੁਹਾਡੇ ਵਰਗੇ ਚਵਲ ਨਹੀਂ। ਗੁਰੂ ਘਰ ਦੇ ਉੱਪਰ ਜਾਨਾਂ ਵਾਰਨ ਵਾਲੇ ਹੀ, ਤੁਹਾਡੇ ਵਾਂਗੂ ਤਰਕ ਕਰਨ ਵਾਲੇ ਨਹੀਂ। ਬਾਹਰੋਂ ਜੇ 4 ਛਿੱਲੜ ਆਉਂਦੇ ਨਾ, ਚੁੱਪ ਕਰਕੇ ਆਪਣੀ ਔਕਾਤ 'ਚ ਰਹਿ ਕੇ ਖਾਈ ਜਾਓ। ਸਿੱਖ ਪੰਥ ਦੇ ਨਾਲ ਮੱਥਾ ਨਾ ਲਾਓ। ਚਵਲ ਥਾਂ ਦੇ ਆਹ ਵੇਖ ਲਓ ਜੀ ਗੁਰਮੁਖ ਪਿਆਰਿਓ, ਆਹ ਲੱਖੇ ਸਿਧਾਣੇ ਦਾ ਗਿਆਨ ਜੇ। ਆਹ ਸਾਰੇ ਮੇਰੇ ਵੀਰ WhatsApp, Facebook, Twitter, YouTube ਤੇ ਪਾਇਓ। ਮੇਰਾ ਵੀਰ ਹੱਥ ਜੋੜ ਕੇ ਬੇਨਤੀ ਆ ਵੀ ਐਸੇ ਭੇਖੀਆਂ ਤੋਂ ਬਚ ਕੇ ਰਹੋ ਜਿਹੜੇ ਪਹਿਲਾਂ ਮਿੱਠੇ ਆਣ ਕੇ ਤੁਹਾਡੇ ਕੋਲ ਬਾਹਰੋਂ ਡਾਲਰ ਮੰਗਾਉਂਦੇ ਆ ਤੇ ਤੁਹਾਡੀ ਜਿਹੜੇ ਤੁਸੀਂ ਪੈਸੇ ਪਾਉਂਦੇ ਹੋ ਉਹਨਾਂ ਦੇ ਨਾਲ ਆਪਣਾ ਐਸ਼ ਇਸ਼ਰਤ ਦਾ ਜੀਵਨ ਬਤੀਤ ਕਰਦੇ ਆ। ਸੋ ਸਾਰੇ ਖਾਲਸਾ ਪੰਥ ਨੂੰ ਬੇਨਤੀ ਆ ਵੀ ਸਾਡੇ ਗੁਰੂ ਘਰ ਦੀ ਜਿਹੜੀ ਨਿਤ ਮਰਿਆਦਾ ਵਾ, ਉਹਨਾਂ ਤੋਂ ਇਹਨਾਂ ਨੂੰ ਕੌੜਿਆ ਜਿਹੜਾ ਅਸੀਂ ਗੁਰੂ ਘਰ ਦਾ ਸਤਿਕਾਰ ਕਰਦੇ ਆ। ਇਹਨਾਂ ਚਵਲਾਂ ਤੋਂ ਸਾਵ। ਤੇ ਥੋੜਾ ਜਿਹਾ ਮੈਨੂੰ ਕੰਮ ਪੈ ਗਿਆ ਲੱਖੇ ਭਾਜੀ ਯਾਰ। ਇੱਕ ਵਾਰੀ ਨਾ ਆਪ ਮੇਰਾ ਵੀਰ ਵੇਖ, ਮੈਂ ਇੱਜ਼ਤ ਕਰਦਾ ਤੇਰੀ ਬਹੁਤ, ਪਰ ਮੈਨੂੰ ਸਭ ਤੋਂ ਵੱਡਾ ਵਾ ਮੇਰਾ ਗੁਰੂ ਮਹਾਰਾਜ। ਸਾਰੀ ਦੁਨੀਆ ਇੱਕ ਸਾਈਡ ਤੇ ਹੋ ਜੇ, ਪਰ ਮੈਂ ਗੁਰੂ ਮਹਾਰਾਜ ਜੀ ਦਾ ਸਤਿਕਾਰ ਕਰਦਾ ਸਭ ਤੋਂ ਜ਼ਿਆਦਾ।
ਠੀਕ ਆ। ਪਰ ਜਿਹੜੀ ਤੁਸੀਂ ਗੱਲ ਕਹੀ ਵੀ ਗੁਰੂ ਮਹਾਰਾਜ ਜੀ ਦਾ ਇੱਕ ਰਮਾਲੇ ਦੇ ਨਾਲ ਵੀ ਗੁਜ਼ਾਰਾ ਹੋ ਸਕਦਾ, ਤੂੰ ਗੁਰੂ ਮਹਾਰਾਜ ਜੀ ਨੂੰ ਕਿਸ ਨਜ਼ਰੀਏ ਨਾਲ ਵੇਖਦਾ ਮੇਰਾ ਵੀਰ? ਮੇਰੀ ਇੱਕ ਗੱਲ ਤੇ ਆ ਗਿਆ ਹਨਾ, ਮੇਰੀਆਂ ਚ ਕਿੰਨੀਆਂ ਗੱਲਾਂ ਨੇ, ਹੋਰ ਕਿਹੜੀਆਂ ਕਿਹੜੀਆਂ ਗੱਲਾਂ ਤੈਨੂੰ ਮੇਰੀਆਂ ਉਹ ਚੰਗੀਆਂ ਲੱਗੀਆਂ ਜਾਂ ਵੀਰ ਮੇਰਿਆ, ਮੈਂ ਹਰ ਇੱਕ ਗੱਲ ਤੇ ਆਉਂਗਾ। ਤਿੰਨ ਕੁਐਸਚਨ ਕੀਤੇ ਤੂੰ ਸਿੱਖੀ ਦੇ ਕਨਸੈਪਟ ਤੇ। ਹਾਂ ਪਹਿਲਾ ਤੂੰ ਕੀਤਾ ਬੀਬੀਆਂ ਦੇ ਕੀਰਤਨ ਦਾ। ਹਾਂ ਠੀਕ ਆ। ਦੂਸਰਾ ਕਨਸੈਪਟ ਕੀਤਾ ਤੂੰ ਗੁਰੂ ਘਰ ਜਿਹੜੇ ਦੁੱਧ ਨਾਲ ਧੋਤੇ ਜਾਂਦੇ ਆ। ਠੀਕ ਆ। ਤੀਸਰਾ ਕਨਸੈਪਟ ਵੀਰ ਮੇਰਿਆ ਤੂੰ ਕੀਤਾ ਵਾ ਜਿਹੜਾ ਆਪਣਾ ਗੁਰੂ ਮਹਾਰਾਜ ਜੀ ਨੂੰ ਰੁਮਾਲੇ ਭੇਟ ਕੀਤੇ ਜਾਂਦੇ ਆ। ਤੇ ਚੌਥਾ ਕਨਸੈਪਟ ਤੂੰ ਕੀਤਾ ਗੁਰੂ ਮਹਾਰਾਜ ਜੀ ਦੇ ਸੁੱਖ ਆਸਣ ਵਾਲੇ ਅਸਥਾਨ ਤੇ ਜਿਹੜੇ ਏਸੀ ਲੱਗਦੇ ਆ। ਠੀਕ ਆ। ਹੁਣ ਤੂੰ ਦੱਸ ਵੀ ਕਿਹੜੇ ਵਿਸ਼ੇ ਤੇ ਪਹਿਲਾਂ ਮੇਰੇ ਨਾਲ ਗੱਲ ਕਰਨਾ ਚਾਹੁੰਦਾ? ਤੂੰ ਦੱਸ, ਤੈਨੂੰ ਦੱਸ ਕਿਹੜੇ ਵੇਲੇ ਦੇ ਪੁੱਛਣਾ ਪੁੱਛ। ਚੱਲ ਇਹ ਦੱਸ ਵੀ ਤੂੰ ਗੁਰੂ ਮਹਾਰਾਜ ਜੀ ਨੂੰ ਜਦੋਂ ਗੁਰੂ ਘਰ ਜਾਣਾ ਕਿਹੜੇ ਨਜ਼ਰੀਏ ਨਾਲ ਮੱਥਾ ਟੇਕਦਾ? ਸਤਿਕਾਰ ਆ ਮਨ ਚ? ਨਹੀਂ, ਮਨ ਚ ਸਤਿਕਾਰ ਆ। ਗੁਰੂ ਮਹਾਰਾਜ ਜੀ ਨੂੰ ਕੀ ਰੱਖਦਾ ਵੀ ਉਹ ਕਿਹੜੀ ਹਸਤੀ ਹਨ? ਸਤਿਕਾਰ ਹੈ ਮਨ ਚ, ਸ਼ਰਧਾ ਪ੍ਰੇਮ ਹੈ, ਪਿਆਰ ਹੈ, ਪਰ ਅੰਨੀ ਸ਼ਰਧਾ ਨਹੀਂ। ਨਹੀਂ, ਅੰਨੀ ਸ਼ਰਧਾ ਦੇ ਵਿੱਚ ਤੇ ਪ੍ਰੇਮ ਪਿਆਰ ਦੇ ਵਿੱਚ ਕੀ ਫਰਕ ਆ? ਇਹ ਦੱਸ ਦੇ ਮੇਰਾ ਵੀਰ। ਬਹੁਤ ਫਰਕ ਆ, ਬਹੁਤ ਫਰਕ ਆ। ਦੱਸ ਦੇ ਮੇਰਾ ਵੀਰ। ਦਿਮਾਗ ਖੋਲ ਕੇ ਕਿਸੇ ਚੀਜ਼ ਨੂੰ ਦੇਖ ਰਹੇ ਹੋ। ਹਾਂਜੀ। ਇੱਕ ਚੀਜ਼ ਤੁਸੀਂ ਦਿਮਾਗ ਖੋਲ ਕੇ ਦੇਖ ਰਹੇ ਹੋ ਇੱਕ ਚੀਜ਼ ਨੂੰ। ਅੱਛਾ ਜੀ। ਇੱਕ ਚੀਜ਼ ਨੂੰ ਤੁਸੀਂ ਬਿਲਕੁਲ ਬਲਾਈਂਡ ਫੇਥ, ਨਾ ਵਿਸ਼ਵਾਸ। ਹਾਂਜੀ। ਇੱਕ ਉਹ ਚੀਜ਼ ਹੈ, ਬੜਾ ਫਰਕ ਆ। ਅੱਛਾ, ਨਹੀਂ ਜਿਹੜਾ ਮਤਲਬ ਤੁਸੀਂ ਗੁਰੂ ਮਹਾਰਾਜ ਜੀ ਨੂੰ ਜਦੋਂ ਨਮਸਕਾਰ ਕਰਦੇ ਹੋ, ਤੁਸੀਂ ਗੁਰੂ ਮਹਾਰਾਜ ਜੀ ਨੂੰ ਕੀ ਮੁੱਖ ਰੱਖ ਕੇ ਕਰਦੇ ਹੋ? ਜੋ ਉਸ ਦੇ ਵਿੱਚ ਗੁਰਬਾਣੀ ਦਰਜ ਹੈ, ਜੋ ਉਸ ਸ਼ਬਦ ਦਰਜ ਨੇ, ਅੱਛਾ ਜੀ, ਉਹਦਾ ਸਤਿਕਾਰ ਆ। ਠੀਕ ਆ ਨਾ? ਹਾਂਜੀ। ਹਾਂ, ਜਾਨੀ ਜਦੋਂ ਤੁਸੀਂ ਉਸ ਗ੍ਰੰਥ ਸਾਹਿਬ ਨੂੰ ਆਪਾਂ ਹਾਂਜੀ ਮੰਨ ਲਓ, ਮੈਂ ਰਮਾਲਿਆਂ ਦੀ ਤੁਸੀਂ ਗੱਲ ਕੀਤੀ। ਹਾਂਜੀ। ਰਮਾਲਿਆਂ ਤੇ ਗੱਲ ਇਹ ਹੈ ਵੀ ਮੈਂ ਇੱਕ, ਮੇਰਾ ਕਹਿਣ ਦਾ ਭਾਵ ਵੀ ਇੱਕ ਰਮਾਲੇ ਨਾਲ ਸਰ ਸਕਦਾ। ਅੱਛਾ, ਤੁਸੀਂ ਮੈਨੂੰ ਇਹ ਦੱਸੋ, ਦਰਬਾਰ ਸਾਹਿਬ ਦੇ ਵਿੱਚ ਇੱਕ ਦਿਨ ਦੇ ਵਿੱਚ ਹਾਂਜੀ, ਨਾ ਵਾਲਾ ਤਾਂ ਲੱਖਾਂ ਰੁਪਈਆਂ ਦੇ ਰਮਾਲੇ ਜਾਂ ਚੰਦੋਏ ਆ ਜਾਂਦੇ ਆ। ਠੀਕ ਆ? ਹਾਂਜੀ ਹਾਂਜੀ ਹਾਂਜੀ, ਦੱਸੋ। ਉੱਥੋਂ ਉਹ ਵਾਪਸ ਚਲੇ ਜਾਂਦੇ ਆ, ਜਾਂ ਤਾਂ ਦੁਕਾਨਾਂ ਤੇ ਜਿਹੜੇ ਜਿੱਥੋਂ ਖਰੀਦੇ ਜਾਂਦੇ ਨੇ ਉੱਥੇ ਵਿਕਣ ਲਈ, ਜਾਂ ਉਹ ਆ ਜਾਂਦੇ ਨੇ ਉੱਥੋਂ ਕਿਸੇ ਦਰਿਆਵਾਂ ਦੇ ਵਿੱਚ ਸੁੱਟ ਦਿੱਤੇ ਜਾਂਦੇ ਨੇ, ਜਾਂ ਉਹ ਚਲੇ ਜਾਂਦੇ ਨੇ ਕਿਤੇ ਸਾੜ ਦਿੱਤੇ ਜਾਂਦੇ ਨੇ। ਅੱਛਾ ਜੀ। ਠੀਕ ਆ? ਹਾਂਜੀ। ਤੇ ਇਹ ਜਿਹੜਾ ਕੰਮ ਚੱਲਦਾ, ਉਹ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਗੁਰਦੁਆਰੇ ਨੇ, ਹਾਂਜੀ, ਉਹਨਾਂ ਗੁਰਦੁਆਰਿਆਂ ਦੇ ਵਿੱਚ ਚੱਲਦਾ। ਠੀਕ ਆ ਨਾ? ਮੰਨ ਲਓ ਇੱਕ ਦਾ ਕਹਿਣ ਦਾ ਭਾਵ, ਮੇਰਾ ਬੰਦਾ ਕੱਪੜਾ, ਆਪਾਂ ਵੀ ਮੰਨ ਲਓ ਇੱਕ ਸਾਲ ਦੇ ਵਿੱਚ ਬੰਦਾ 5-10 ਕੱਪੜੇ ਬਣਾਉਂਦਾ। ਅੱਛਾ ਜੀ। ਠੀਕ ਆ? ਉੱਥੇ 10 ਰਮਾਲੇ, 20 ਰਮਾਲੇ, 30 ਰਮਾਲੇ, 50 ਰਮਾਲੇ, ਪਰ ਜਿਹੜੇ ਲੱਖਾਂ ਰੁਪਈਆਂ ਦੇ ਰਮਾਲੇ, ਅੱਛਾ ਜੀ, ਸਿਰਫ ਰਮਾਲਾ ਚੜਾਉਣ ਨੂੰ ਤੁਸੀਂ ਕੀ ਮੰਨਦੇ ਹੋ? ਉਹ ਵੀ ਸ਼ਰਧਾ? ਬਿਲਕੁਲ ਵੀਰ ਜੀ, ਬਿਲਕੁਲ। ਫੇਰ ਤਾਂ ਜਿਹੜੇ ਮਜ਼ਾਰਾਂ ਦੇ ਉੱਤੇ ਉਹ ਚਾਦਰਾਂ ਚੜਾਉਂਦੇ ਨੇ ਮੁਸਲਮਾਨ, ਜਾਂ ਹੋਰ ਕੱਪੜੇ ਚੜਾਉਂਦੇ ਨੇ, ਹਾਂਜੀ, ਫੇਰ ਤਾਂ ਆਪਾਂ ਕਿੰਤੂ ਕਰ ਹੀ ਨਹੀਂ ਸਕਦੇ। ਬਿਲਕੁਲ ਵੀਰ ਜੀ। ਵੇਖੋ ਮੇਰੀ ਗੱਲ ਸੁਣੋ, ਵੀ ਪਹਿਲੀ ਤੇ ਗੱਲ ਹੈ ਵੀ ਤੂੰ ਗੁਰੂ ਮਹਾਰਾਜ ਜੀ ਨੂੰ ਹਾਜ਼ਰ ਹਜ਼ੂਰ ਤੇ ਪ੍ਰਗਟ ਗੁਰਾਂ ਕੀ ਦੇਹ ਨਹੀਂ ਮੰਨ ਰਿਹਾ। ਤੇਰੀ ਮਾਨਸਿਕਤਾ ਦੱਸ ਰਹੀ ਆ। ਗੁਰੂ ਮਹਾਰਾਜ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਰਾਜੇ ਆ। ਤੇ ਕਦੇ ਕਿਸੇ ਮਹਾਰਾਜੇ ਦੇ ਦਰਬਾਰ 'ਚ ਜਾ ਕੇ ਉਹਦੀ ਸ਼ਾਨੋ ਸ਼ੌਕਤ ਵੇਖੀ ਤੂੰ? ਇਹ ਗੱਲਾਂ ਨਾ ਦੇਖ ਮੇਰਾ ਵੀਰ, ਇਹਨੂੰ ਘਮਾਉਣ ਦੀ ਕੋਸ਼ਿਸ਼ ਨਾ ਕਰ। ਮੈਂ ਗੱਲ ਕਰ ਰਿਹਾ, ਗੁਰੂ ਮਹਾਰਾਜ ਜੀ ਦੀ ਬਾਣੀ ਆਂਦੀ ਆ, ਰਾਜਨ ਕੇ ਰਾਜਾ, ਮਹਾਰਾਜਨ ਕੇ ਰਾਜਾ। ਗੁਰਬਾਣੀ ਤਾਂ ਬਹੁਤ ਕੁਝ ਕਹਿੰਦੀ ਆ। ਪ੍ਰਗਟ ਗੁਰਾਂ ਕੀ ਦੇਹ ਆ। ਪੂਰਾ ਖਾਲਸਾ, ਪੂਰਾ ਖਾਲਸਾ ਪੰਥ ਗੁਰੂ ਮਹਾਰਾਜ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨ ਰਿਹਾ। ਤੂੰ ਨਹੀਂ ਮੰਨ ਰਿਹਾ, ਤੇ ਤੇਰਾ ਕਸੂਰ ਹੈ। ਇਹ ਗੱਲ ਸੁਣ, ਪਹਿਲਾਂ ਜਵਾਬ ਦੇ ਇਸ ਗੱਲ ਦਾ ਦੇ। ਗੁਰਬਾਣੀ ਤਾਂ ਇਹ ਵੀ ਕਹਿੰਦੀ ਹੈ ਕਿ ਸੋ ਕੋ ਮੰਦਾ ਆਖੇ ਜਿੱਤੇ ਮੈਂ ਰਜਾਨ। ਬਿਲਕੁਲ ਦਰਬਾਰ ਸਾਹਿਬ ਦੇ ਵਿੱਚ ਆਪਾਂ ਬੁੜੀਆਂ ਨੂੰ ਕੀਰਤਨ ਕਰਨ ਤੇ ਕਿਉਂ ਮਨਾਈਏ ਭਾਜੀ? ਉੱਤੇ ਵੀ ਆਉਨੇ ਆ, ਪਹਿਲਾਂ ਤੂੰ ਇਸ ਤੇ ਆ ਜਾ। ਜਿਹੜੀ ਤੂੰ ਪਹਿਲਾਂ ਉਹ ਕਨਸੈਪਟ ਤੇ ਜਾਊਂਗਾ, ਮੈਂ ਭੱਜਦਾ ਨਹੀਂ ਤੇਰੇ ਤੋਂ। ਪਰ ਗੁਰੂ ਮਹਾਰਾਜ ਜੀ ਪੂਰੀ ਕਾਇਨਾਤ ਦੇ ਮਾਲਕ ਆ। ਪ੍ਰਗਟ ਗੁਰਾਂ ਕੀ ਦੇਹ ਸਾਰਾ ਖਾਲਸਾ ਪੰਥ ਮੰਨਦਾ। ਰਾਜਿਆਂ ਦੇ ਰਾਜੇ ਆ, ਮਹਾਰਾਜਿਆਂ ਦੇ ਰਾਜੇ ਆ। ਉਹਨਾਂ ਦੇ ਦਰਬਾਰ ਦੀ ਸ਼ਾਨੋ ਸ਼ੌਕਤ ਤੈਨੂੰ ਚੁੱਭ ਰਹੀ। ਉਹਨਾਂ ਦੇ ਸੁੱਖ ਆਸਣ ਵਾਲੇ ਅਸਥਾਨ ਦੀ ਵੇਖ ਲੱਖੇ ਵੀਰ, ਤੈਨੂੰ ਉਹਨਾਂ ਦੇ ਸੁੱਖ ਆਸਣ ਵਾਲੇ ਅਸਥਾਨ ਤੇ ਲੱਗਾ ਏਸੀ ਦਿਖ ਪਿਆ। ਤੈਨੂੰ ਕਦੇ ਅਕਾਲ ਤਖਤ ਸਾਹਿਬ ਦੇ ਥੱਲੇ, ਉਹਨਾਂ ਦੇ ਆਸਣ ਦੇ ਥੱਲੇ ਗੁਰੂ ਮਹਾਰਾਜ ਜੀ ਦੀ ਵਿਛੀ ਚਾਦਰ ਨਹੀਂ ਦਿਖੀ?
ਗੁਰੂ ਮਹਾਰਾਜ ਜੀ ਨੂੰ ਕਿੰਨਾ ਸਤਿਕਾਰ ਦਿੱਤਾ। ਜਿਹੜੀ ਅੱਜ ਵੀ ਅਕਾਲ ਤਖਤ ਸਾਹਿਬ ਦੇ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਦੇ ਥੱਲੇ ਗੁਰੂ ਮਹਾਰਾਜ ਜੀ ਚਾਦਰ ਵਿਛਾ ਕੇ ਸੌਂਦੇ ਰਹੇ, ਤੂੰ ਗੁਰੂ ਮਹਾਰਾਜ ਜੀ ਨੂੰ ਵੱਡਾ ਹੋ ਗਿਆ, ਤੈਨੂੰ ਜ਼ਿਆਦਾ ਸਤਿਕਾਰ ਕਰਨਾ ਆ ਗਿਆ ਗੁਰੂ ਮਹਾਰਾਜ ਜੀ। ਐ ਤਾਂ ਮੈਂ ਗੱਲਾਂ, ਮੇਰੀ ਗੱਲ ਸੁਣ, ਐ ਤਾਂ ਮੈਂ ਗੱਲਾਂ ਕਰਨ ਬੈਠੂਗਾ ਨਾ ਤਾਂ ਬਹੁਤ ਗੱਲਾਂ ਨਿਕਲ ਆਉਣਗੀਆਂ ਦਰਬਾਰ ਸਾਹਿਬ ਦੇ ਵਿੱਚ। ਹੁਣ ਮੈਨੂੰ ਇੱਕ ਗੱਲ ਹੁਣ ਇਹ ਜਵਾਬ ਦੇ, ਜਦੋਂ ਦਰਬਾਰ ਸਾਹਿਬ ਦੇ ਵਿੱਚੋਂ ਗ੍ਰੰਥ ਸਾਹਿਬ ਨੂੰ ਅਕਾਲ ਤਖਤ ਵੱਲ ਲਿਆਂਦਾ ਜਾਂਦਾ ਹੈ, ਮੋਢਾ ਦੇਣ ਵਾਲੀ ਭੀੜ ਜੁੜਦੀ ਹੈ, ਕਿਵੇਂ ਧੱਕੇ ਵੱਜਦੇ ਨੇ, ਕਿਵੇਂ ਉੱਥੇ ਜਿਹੜੇ ਸਿੰਘ ਖੜੇ ਹੁੰਦੇ ਮਾੜਾ ਮੋਢਾ ਲਵਾ ਕੇ ਧੱਕੀ ਜਾਂਦੇ ਨੇ, ਇਹ ਕੀ ਹੈ ਫਿਰ? ਭਾਜੀ ਸ਼ਰਧਾ ਗੁਰੂ ਮਹਾਰਾਜ ਜੀ ਦੀ ਸਵਾਰੀ ਦੀ। ਹੁਣ ਤੇਰੇ ਮਨ ਚ ਨਹੀਂ ਉਹ ਉਹਨਾਂ ਚਾਅ ਉਤਪਦਾ ਤੇ ਸਾਡਾ ਥੋੜੀ ਕਸੂਰ ਆ ਯਾਰ। ਉਹੀ ਮੇਰੇ ਮਨ ਤੇ ਨਾ ਗੱਲ ਮੈਨੂੰ ਤਰਕ ਨਾਲ ਜਵਾਬ ਨਾ ਦੇ ਨਾ, ਹਰ ਗੱਲ ਨੂੰ ਸ਼ਰਧਾ ਚ ਨਾ ਬਾੜ। ਤਰਕ ਦੀ ਤੇ ਗੱਲ ਕਰ ਰਹੇ ਆ ਵੀ ਅਸੀਂ ਤੇ ਸੀਸ ਵਾਰ ਤੇ ਤੈਨੂੰ ਪਤਾ ਦਰਬਾਰ ਸਾਹਿਬ ਦੀ ਹਰ ਗੱਲ ਨੂੰ ਸ਼ਰਧਾ ਚ ਬਾੜ। ਵੀਰ ਮੇਰਾ ਦਰਬਾਰ ਸਾਹਿਬ ਦੀ ਪਵਿੱਤਰਤਾ ਬਹਾਲ ਰੱਖਣ ਲਈ ਕਿੰਨੇ ਵੀਰਾਂ ਨੇ ਆਪਣੇ ਸੀਸ ਵਾਰ ਤੇ, ਉਹ ਸ਼ਰਧਾ ਹੀ ਕਿ ਜਾਂ ਤਰਕ ਹੀ? ਦੱਸ। ਮੇਰੀ ਗੱਲ ਸੁਣ ਭਰਾ ਮੇਰੇ, ਉਹ ਤੇ ਵੀ ਮੈਂ ਆ ਜਾਊਂਗਾ, ਮੈਨੂੰ ਇਹ ਗੱਲ ਦਾ ਜਵਾਬ ਦੇ ਵੀ ਜਿਹੜਾ ਗ੍ਰੰਥ ਸਾਹਿਬ ਤੇਰੇ ਪਿੰਡ ਰੱਖਿਆ ਹੋਊਗਾ ਗੁਰਦੁਆਰੇ ਦੇ ਵਿੱਚ, ਜਾਂ ਮੇਰੇ ਪਿੰਡ ਪਿਆ ਜਾਂ ਉੱਥੇ ਪਿਆ ਦਰਬਾਰ ਸਾਹਿਬ, ਉਹ ਚ ਫਰਕ ਆ? ਬਿਲਕੁਲ ਭਾਜੀ, ਸ਼ਰਧਾ ਗੁਰੂ ਮਹਾਰਾਜ ਜੀ ਦੇ ਘਰ ਤੇ ਕਿਹੜੀ ਚੀਜ਼ ਨਹੀਂ ਮਿਲਦੀ ਮੰਗਿਆ? ਦੱਸ ਤੂੰ, ਤੈਨੂੰ ਕਦੇ ਕੁਝ ਨਹੀਂ ਮਿਲਿਆ? ਤੂੰ ਮੈਨੂੰ ਦੱਸ ਦੇ ਫਰਕ ਆ ਕੀ? ਮੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਵੀਰ ਮੇਰਾ, ਪਰ ਉਸ ਅਸਥਾਨ ਦੀ ਪਵਿੱਤਰਤਾ ਬਾਰੇ ਗੱਲ ਕਰ। ਫਿਰ ਮੈਨੂੰ ਇਹ ਦੱਸ, ਜਦੋਂ ਆਪਾਂ ਪਿੰਡ ਵਾਲੇ ਗੁਰਦੁਆਰੇ ਦੇ ਵਿੱਚ ਤਾਂ ਮੈਂ ਕਦੇ ਦੇਖਿਆ ਨਹੀਂ ਐਸ ਲੋਟ ਵੀਰ, ਜੇ ਤੇਰੀ ਸ਼ਰਧਾ ਨਹੀਂ ਤਾਂ ਅਸੀਂ ਥੋੜੀ ਕਹਿ ਸਕਦੇ। ਜੇ ਲੋਕਾਂ ਦੀ ਗੁਰੂ ਘਰ ਪ੍ਰਤੀ ਸ਼ਰਧਾ ਨਹੀਂ ਤਾਂ ਅਸੀਂ ਥੋੜੀ ਕਹਿ ਸਕਦੇ। ਗੁਰੂ ਮਹਾਰਾਜ ਦੀ ਰਮਾਲੇ ਨਾਲ ਸਾਬਦੀਨ ਕਰਨ ਦੀ ਗੱਲ ਕਰ ਰਿਹਾ, ਤੇ ਤੂੰ ਆਪ ਕਿੰਨੇ ਆਪਣੇ ਫੈਸ਼ਨ ਬਦਲਦਾ ਦਿਹਾੜੀ 'ਚ? 3 ਸੂਟ ਮੈਨੂੰ ਮੈਂ ਤਾਂ ਬਦਲਦਾ ਹੋਏਗਾ ਤੂੰ। ਤੈਨੂੰ ਗੁਰੂ ਘਰ ਦੇ ਰਮਾਲੇ ਦੇ ਕੇ ਤੈਨੂੰ ਦੁਬਾਰੇ ਵੀ ਦੱਸਦਾ ਵੀ ਮੈਂ ਇੱਕ ਦੀ ਗੱਲ ਕੀਤੀ ਆ, ਤੂੰ ਮੈਨੂੰ ਉਹ ਗੱਲ ਦਾ ਜਵਾਬ ਦੇ ਜਿਹੜੇ ਲੱਖਾਂ ਰੁਪਈਆਂ ਦੇ ਰਮਾਲੇ ਦਰਿਆਵਾਂ 'ਚ ਰੋੜੇ ਜਾਂਦੇ ਆ, ਸਾੜੇ ਜਾਂਦੇ ਆ, ਦੁਬਾਰੇ ਟਿਕਾਉਣ ਦੇ ਵਿਕਣ ਲਈ ਚਲੇ ਜਾਂਦੇ, ਉਹ ਕੀ ਆ? ਜਿਨ੍ਹਾਂ ਦੀਆਂ ਮਨੋਕਾਮਨਾ ਗੁਰੂ ਘਰ ਤੋਂ ਪੂਰੀਆਂ ਹੁੰਦੀਆਂ, ਉਹ ਭਾਵੇਂ ਤੇਰੀ ਸ਼ਰਧਾ, ਗੱਲ ਸੁਣ ਲਾ, ਤੇਰੀ ਸ਼ਰਧਾ ਹੋਰ ਹਿਸਾਬ ਨਾਲ ਆ, ਠੀਕ ਆ? ਹਾਂਜੀ। ਮੇਰੀ ਸ਼ਰਧਾ ਹੋਰ ਹਿਸਾਬ ਨਾਲ, ਤੂੰ ਆਪਣੇ ਹਿਸਾਬ ਨਾਲ ਰੱਖ, ਮੈਨੂੰ ਆਪਣੇ ਹਿਸਾਬ ਨਾਲ ਰੱਖਣ ਦੇ। ਫਿਰ ਮੇਰੇ ਤੇ ਜੱਜ ਨਹੀਂ ਲੱਗਿਆ। ਫਿਰ ਦੂਸਰੇ ਪੱਖ ਤੇ ਆ ਜਾ, ਜਿਹੜਾ ਤੂੰ ਕਹਿ ਰਿਹਾ ਗੁਰੂ ਘਰ ਦੁੱਧ ਨਾਲ ਧੋਤੇ ਜਾਂਦੇ ਆ, ਉਹ ਪਹਿਲਾਂ ਮੈਨੂੰ ਇਹ ਦੱਸ ਵੀ ਗੁਰੂ ਘਰ ਦੁੱਧ ਨਾਲ ਧੋਤੇ ਜਾਂਦੇ ਆ ਜਾਂ ਕੱਚੀ ਲੱਸੀ ਨਾਲ ਧੋਤੇ ਜਾਂਦੇ? ਅੱਜ ਤੱਕ ਤਾਂ ਤੈਨੂੰ ਇਹਦਾ ਹੀ ਨਹੀਂ ਪਤਾ ਲੱਗਾ। ਗੱਲ ਤੂੰ ਕਰਦੀ ਉੱਥੇ ਟੀਵੀ ਚੈਨਲ ਤੇ। ਮੈਂ ਆਪਦੇ ਅੱਖੀ ਦਰਬਾਰ ਸਾਹਿਬ ਦੇਖ ਕੇ ਆਇਆ, ਠੀਕ ਆ? ਅੱਛਾ, ਉਹ ਦੁੱਧ ਹੁੰਦਾ ਕਿ ਕੱਚੀ ਲੱਸੀ ਹੁੰਦੀ? ਦੱਸੀ ਮੇਰਾ ਵੀ। ਕੱਲੀ ਹੋਰ ਸੁਣ ਲਾ, ਕੱਲੀ ਹੋਰ ਗੱਲ ਸੁਣ ਲਾ। ਨਹੀਂ, ਉਹ ਦੁੱਧ ਹੁੰਦਾ ਕਿ ਕੱਚੀ ਲੱਸੀ ਹੁੰਦੀ ਆ? ਪਹਿਲਾਂ ਇਹ ਦੱਸ, ਉਹ ਦੁੱਧ ਹੁੰਦਾ ਕਿ ਕੱਚੀ ਲੱਸੀ ਹੁੰਦੀ? ਉਹ ਜਾ ਓਏ ਮੇਰਾ ਵੀਰਿਆ, ਕਿੱਥੇ ਰਹਿ ਗਿਆ, ਕਿੱਥੇ ਵੇਖ ਕੇ ਆਇਆ ਮੇਰਾ ਵੀਰ? ਹੁਣ ਜਦੋਂ ਅਗਲੀ ਵਾਰੀ ਜਾਏਗਾ ਨਾ ਵੀਰ ਮੇਰਾ, ਜਦੋਂ ਦਰਬਾਰ ਸਾਹਿਬ ਤੋਂ ਇਲਾਵਾ ਆ ਜਾ, ਹੋਰ ਕਿੰਨੇ ਗੁਰਦੁਆਰੇ ਨੇ ਦੁੱਧ ਨਾਲ ਧੋਤੇ ਜਾਂਦੇ ਨੇ ਵੀਰ ਮੇਰਿਆ, ਕਿੰਨੀਆਂ ਸਮਾਧਾਂ ਨੇ ਵੀਰ ਮੇਰਿਆ। ਪਹਿਲੀ ਵਾਲੇ ਸਮਾਧਾਂ ਧੋਂਦੇ ਫਿਰਦੇ ਨੇ ਵੀਰ ਮੇਰਿਆ। ਪਹਿਲੀ ਤੇ ਗੱਲ ਆ ਵੀ ਜਿਹੜੇ ਗੁਰੂ ਘਰ ਆ ਨਾ, ਗੁਰੂ ਘਰ ਦੇ ਵਿੱਚ ਜਿਹੜਾ ਸੰਗਮਰਮਰ ਲੱਗਾ ਵਾ, ਉਹਨਾਂ ਨੂੰ ਉਹ ਕੱਚੀ ਲੱਸੀ ਨਾਲ ਧੋਂਦੇ ਆ, ਐਂਟੀਬਾਇਓਟਿਕ ਨਹੀਂ ਵਰਤਦੇ, ਕੋਈ ਵੀ ਕੈਮੀਕਲ ਨਹੀਂ ਵਰਤਦੇ। ਉਹ ਇੱਕ ਵਧੀਆ ਯਾਨੀ ਕਿ ਐਂਟੀਬਾਇਓਟਿਕ ਆ ਕੱਚੀ ਲੱਸੀ, ਜਿਹੜੀ ਪੱਥਰ ਦੀ ਆਪਣਾ ਚਮਕ ਵੀ ਬਰਕਰਾਰ ਰੱਖਦੀ ਆ ਤੇ ਬੈਕਟੀਰੀਆ ਨੂੰ ਵੀ ਨਾਸ਼ ਕਰਦੀ ਆ। ਕਿਤੇ ਪੜ ਕੇ ਵੇਖ ਲਈ ਮੇਰਾ ਵੀਰ, ਉਹਦਾ ਕੱਚੀ ਲੱਸੀ ਦੇ ਉੱਤੇ ਅਧਿਐਨ ਕਰਕੇ ਦੇਖ ਲਈ। ਜਿਹੜਾ ਦੁੱਧ ਹੁੰਦਾ, ਦੁੱਧ 'ਚ ਨਾ ਥੰਧਿਆਈ ਹੁੰਦੀ ਆ ਭਈ ਵੀਰ ਮੇਰਾ, ਦੁੱਧ 'ਚ ਦਾਗ ਵੀ ਪਾ ਦਿੰਦੀ ਆ। ਵੀਰ ਮੇਰਾ, ਦੁੱਧ 'ਚ ਥੰਧਿਆਈ ਹੁੰਦੀ ਆ, ਤਦੇ ਤੇ ਤੈਨੂੰ ਕਹਿ ਰਿਹਾ ਵੀ ਉਹ ਕੱਚੀ ਲੱਸੀ ਵਰਤੀ ਜਾਂਦੀ ਆ। ਕਦੇ ਤੈਨੂੰ ਦਾਗ ਦਿਖਿਆ ਉੱਥੇ? ਤੇਰੀ ਸ਼ਰਧਾ ਹੋਰ ਹਿਸਾਬ ਨਾਲ, ਤੂੰ ਆਪਣੇ ਹਿਸਾਬ ਨਾਲ ਰੱਖ, ਮੈਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰ। ਚੱਲ ਹੁਣ ਇਸ ਗੱਲ ਤੇ ਆ ਜਾਈਏ ਵੀ ਜਿਹੜਾ ਗੁਰੂ ਘਰ ਦਾ ਤੂੰ ਗੱਲ ਤੋਂ ਵੀਰ ਮੇਰਾ, ਜਿਹੜਾ ਗੁਰੂ ਘਰ ਤੇ ਏਸੀ ਤੇ ਤੂੰ ਕਨਸੈਪਟ ਕੀਤਾ, ਤੂੰ ਦੱਸ ਦੇ ਵੀ ਹੁਣ ਜੇ ਤੈਨੂੰ ਗੁਰੂ ਘਰ ਦਾ ਪ੍ਰਬੰਧ ਦੇ ਦਿੱਤਾ ਜਾਵੇ ਤੇ ਤੂੰ ਗੁਰੂ ਘਰ ਨੂੰ ਕਿਸ ਤਰੀਕੇ ਨਾਲ ਚਲਾਵੇਂਗਾ? ਦੱਸ। ਇੱਕੋ ਰਮਾਲਾ ਰੱਖੇਗਾ ਸਾਰਾ ਸਾਲ ਗੁਰੂ ਸਾਹਿਬ ਤੇ? ਫਿਰ ਤੂੰ ਮੈਨੂੰ ਐਂ ਦੱਸ ਨਾ, ਤੂੰ ਦੱਸ ਵੀ ਤੂੰ ਗੁਰੂ ਮਹਾਰਾਜ ਜੀ ਦੇ ਇੱਕੋ ਰਮਾਲਾ ਰੱਖੇਗਾ ਸਾਰਾ ਸਾਲ? ਇਸ ਗੱਲ ਤੇ ਜਵਾਬ ਲੈ ਲਾ, ਇਸ ਗੱਲ ਤੇ ਜਵਾਬ ਲੈ ਲਾ। ਦੱਸ। ਤੂੰ ਫਿਰ ਮੈਨੂੰ ਐਂ ਦੱਸ, ਫਿਰ ਜਿਹੜੇ ਗੁਰੂ ਨਾਨਕ ਦੇਵ ਨੇ ਜਾ ਕੇ ਪਖੰਡਵਾਦ ਦਾ ਖੰਡਨ ਕੀਤਾ, ਜਨੇਊ ਦਾ ਖੰਡਨ ਕੀਤਾ, ਕਿੱਥੇ ਕੀਤਾ? ਉਹ ਪਾਣੀ ਦਾ, ਉਹ ਤਾਂ ਉਹਨਾਂ ਨੂੰ ਸੁਣ ਲਾ ਗੱਲ। ਦੱਸ। ਜਿਹੜੀ ਜਦੋਂ ਪਾਣੀ ਜਾ ਕੇ ਪਿਤਰਾਂ ਵਾਲੀ ਪਾਣੀ ਵਾਲੀ ਗੱਲ ਚੱਲੀ ਕਿ ਉਹਨਾਂ ਨੇ ਪਾਣੀ ਖੇਤਾਂ ਨੂੰ ਦੇਣਾ ਸ਼ੁਰੂ ਕੀਤਾ, ਹਾਂਜੀ, ਉਹਨਾਂ ਦੀ ਸ਼ਰਧਾ ਸੀ ਉਹ ਵੀਰ ਮੇਰਾ। ਉਹਨਾਂ ਦੀ ਸ਼ਰਧਾ ਸੀ, ਸੂਰਜ ਨੂੰ ਪਾਣੀ ਦਿੰਦੇ ਸੀ। ਅੱਛਾ, ਜਾਨੀ ਕਿ ਤੂੰ ਹੁਣ ਸੂਰਜ ਦੇ ਪਾਣੀ ਦੇ ਨਾਲ ਗੁਰੂ ਮਹਾਰਾਜ ਜੀ ਦੀ ਤੁਲਨਾ ਕਰ ਰਿਹਾ ਹੈ? ਕਿਵੇਂ?
ਜਿਹੜਾ ਉਹ ਪਖੰਡ ਕਰਦੇ ਸੀ, ਤੂੰ ਗੁਰੂ ਘਰ ਦੀ ਨਿਤ ਮਰਿਆਦਾ ਨੂੰ ਉਸ ਪਖੰਡ ਨਾਲ ਜੋੜ ਰਿਹਾ ਕਿ ਤੇਰੇ ਕਹਿਣ ਦਾ ਭਾਵ ਵੀ ਤੈਨੂੰ ਸਤਿਕਾਰ ਨਹੀਂ ਦਿਖ ਰਿਹਾ, ਤੈਨੂੰ ਪਖੰਡ ਦਿਖ ਰਿਹਾ ਗੁਰੂ ਮਹਾਰਾਜ ਜੀ ਦਾ। ਪਾਸੇ ਹੋਰ ਨਾ ਲੈ ਕੇ ਜਾ, ਗੱਲ ਪੁਆਇੰਟ ਤੇ ਆ ਵੀਰ। ਮੈਂ ਪੁਆਇੰਟ ਤੇ ਆ ਰਿਹਾ ਵਾਂ ਵੀ ਤੈਨੂੰ ਲੱਖੇ ਵੀਰ ਤੈਨੂੰ ਗੁਰੂ ਘਰ ਦਾ ਸਤਿਕਾਰ ਪਖੰਡ ਦਿਖ ਰਿਹਾ ਇਸ ਵੇਲੇ, ਤੇਰੀ ਮਾਨਸਿਕਤਾ ਦੱਸ ਰਹੀ ਆ। ਤੈਨੂੰ ਗੁਰੂ ਘਰ ਦਾ ਸਤਿਕਾਰ ਨਹੀਂ ਦਿਖ ਰਿਹਾ। ਜੇ ਕਿਸੇ ਗੁਰੂ ਘਰ ਦਾ ਸਤਿਕਾਰ ਵੇਖਣਾ ਨਾ ਕਿਸੇ ਸਿੱਖੀ ਹਿਰਦੇ ਵਾਲੇ ਕੋਲ ਪੁੱਛ ਕੇ ਵੇਖੀ। ਤੂੰ ਥੋੜੀ ਮੈਨੂੰ ਸਿਖਾਏਗਾ ਕਿ ਮੈਂ ਕਿਵੇਂ ਸ਼ਰਧਾ ਰੱਖਣੀ ਹੈ। ਤੇ ਵੀਰ ਮੇਰਿਆ ਤੂੰ ਕੌਣ ਹੋ? ਨਾ 9 ਚੋਂ ਨਾ 13 ਚੋਂ ਸਾਡੇ ਗੁਰੂ ਘਰ ਦੇ ਸਤਿਕਾਰ ਦੇ ਉੱਪਰ ਕਿੰਤੂ ਪਰਿੰਤੂ ਕਰਨ ਵਾਲਾ, ਗੁਰੂ ਘਰ ਦੇ ਏਸੀਆਂ ਦੇ ਉੱਪਰ, ਗੁਰੂ ਘਰ ਦੇ ਰਮਾਲਿਆਂ ਦੇ ਉੱਤੇ ਤੈਨੂੰ ਕਿਹਨੇ ਹੱਕ ਦੇਤਾ? ਤੈਨੂੰ ਕਿਹਨੇ ਹੱਕ ਦੇਤਾ? ਮੈਂ ਵੀਰ ਪੂਰੇ ਖਾਲਸਾ ਪੰਥ ਦਾ ਜਿੰਨਾ ਅੰਮ੍ਰਿਤ ਛਕਿਆ, ਗੁਰੂ ਘਰ